ਇਸ ਮੌਕੇ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਹੋਣ ਜਾਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੋਵੇ, ਪੂਰੇ ਅਮਰੀਕਾ ਭਰ ਦੇ ਵਿੱਚ ਇਹ ਹੈਲਪ ਕਰਦੇ ਨੇ। ਕਾਲ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 4159090503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸੰਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ ਦੀਆਂ ਸਰਵਿਸਿਜ਼ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 5307517605। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ ਖਰੀਦ ਸਕਦੇ ਹੋ। 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ। ਹਾਈ ਕੁਆਲਿਟੀ OEM ਪਾਰਟ ਤੇ ਆਫਟਰ ਮਾਰਕੀਟ ਪਾਰਟਸ ਇਹਨਾਂ ਦੇ ਕੋਲੋਂ ਉਪਲਬਧ ਨੇ। ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਬਿਲਕੁਲ। ਟਰੱਕਿੰਗ ਦੀਆਂ ਜੋ ਕੁਝ ਟਰੱਕਿੰਗ ਇੰਡਸਟਰੀ 'ਚ ਵਾਪਰ ਰਿਹਾ ਆ, ਉਸ ਤੋਂ ਪਹਿਲਾਂ 2 ਖਬਰਾਂ ਆਪਾਂ ਜੇ ਸਾਂਝੀਆਂ ਕਰਦੇ ਜਾਈਏ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇੰਡੋਨੇਸ਼ੀਆ ਦੇ ਵਿੱਚ ਬਹੁਤ ਵੱਡਾ ਵੋਲਕੈਨੋ eruption ਹੋਇਆ ਆ। 750 ਫੁੱਟ ਚੌੜਾ ਆ ਤੇ 70,000 ਫੁੱਟ ਉੱਚੇ ਤੱਕ ਜਿਹੜਾ ਆ ਇਹਦਾ ਧੂੰਆਂ ਦੇਖਿਆ ਗਿਆ ਆ। ਤੇ ਉੱਥੇ ਹੁਣ ਸੁਨਾਮੀ ਜਿਹੜੀ ਆ ਉਹਦੀ ਅਲਰਟ ਕੀਤੀ ਗਈ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਇੰਡੋਨੇਸ਼ੀਆ ਸਾਊਥ ਈਸਟ ਏਸ਼ੀਆ ਦੇ ਵਿੱਚ ਲੋਕੇਟਡ ਹੈਗਾ, ਇੰਡੀਆ ਤੇ ਪੈਸੀਫਿਕ ਓਸ਼ਨ ਦੇ ਵਿੱਚ। ਤੇ ਇੱਥੇ ਆਈਲੈਂਡ ਬਹੁਤ ਆ, 17,000 ਦੇ ਕਰੀਬ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਮੁਲਕ ਦੀ ਪੋਪੂਲੇਸ਼ਨ ਜਿਹੜੀ ਆ ਉਹ ਮੁਸਲਮਾਨ ਲੋਕਾਂ ਦੀ ਹੈਗੀ ਆ। ਤੇ ਇਸੇ ਤਰ੍ਹਾਂ ਇੱਕ ਹੋਰ ਸਿਲੀਕਨ ਵੈਲੀ ਦੀ ਬਹੁਤ ਹੀ ਅੱਜ ਖਤਰਨਾਕ ਨਿਊਜ਼ ਇਹ ਆਪਾਂ ਕਹਿ ਸਕਦੇ ਹਾਂ। ਗੂਗਲ ਨੇ ਇਹ ਕਿਹਾ ਵੀ ਉਹ 1000 ਤੋਂ ਵੱਧ EMPLOYEE ਲੇ ਆਫ ਕਰਨ ਜਾ ਰਹੇ ਆ। ਬਹੁਤ ਸਾਰੇ ਉਹ ਆਪਣੇ ਆਪਰੇਸ਼ਨ ਆਊਟ ਆਫ USA ਮੂਵ ਕਰ ਰਹੇ ਹੈਗੇ ਆ। ਇਸ ਸਾਲ ਦੇ ਵਿੱਚ ਹੁਣ ਤੱਕ 75,000 ਤੋਂ ਵੱਧ ਟੈਕ ਵਰਕਰਸ ਜੋ ਆ ਉਹ ਵੱਖ-ਵੱਖ ਕੰਪਨੀਆਂ 'ਚ ਲੇ ਆਫ ਹੋ ਚੁੱਕੇ ਹੈਗੇ ਆ। ਜੀ ਜੀ ਬਿਲਕੁਲ। ਇੱਕ ਹੋਰ ਟਰੱਕਿੰਗ ਵਾਲੀ ਖਬਰ ਤੋਂ ਪਹਿਲਾਂ ਦੱਸਦੇ ਜਾਈਏ, 4 ਸਟੇਟਸ ਦੇ ਵਿੱਚ 911 ਆਊਟੇਜ ਜਿਹੜੀ ਆ ਉਹ ਦੇਖੀ ਗਈ, ਜਦ ਇੱਕ ਕੰਪਨੀ ਦੇ ਦੁਆਰਾ ਲਾਈਟ ਪੋਲ ਇੰਸਟਾਲ ਕੀਤਾ ਜਾ ਰਿਹਾ ਸੀ। ਇਹ ਆਊਟੇਜ ਨਵਾਡਾ, ਨਬਰਾਸਕਾ, ਟੈਕਸਸ ਤੇ ਸਾਊਥ ਡਕੋਟਾ ਦੇ ਵਿੱਚ ਦਰਜ ਹੋਈ ਆ। ਕਈ ਘੰਟਿਆਂ ਤੱਕ ਜਿਹੜੀ 911 ਸਰਵਿਸਿਜ਼ ਆ ਉਹ ਠੱਪ ਰਹੀਆਂ ਆ। ਜਿਹੜੀ ਲੂਮਨ ਕਰਕੇ ਆ, ਜਿਹੜੇ ਸਰਵਿਸ ਪ੍ਰੋਵਾਈਡਰ, ਐਮਰਜੈਂਸੀ ਕਾਲ ਸਰਵਿਸ ਪ੍ਰੋਵਾਈਡਰ ਲੂਮਨ, ਉਹਨਾਂ ਨੇ ਕਿਹਾ ਵੀ ਇੱਕ ਲਾਈਟ ਪੋਲ ਇੰਸਟਾਲੇਸ਼ਨ ਕਿਸੇ ਥਰਡ ਪਾਰਟੀ ਦੁਆਰਾ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਕੰਮ ਜਿਹੜਾ ਉਹ ਠੱਪ ਜਿਹੜਾ ਹੋਇਆ। ਤੇ ਨਾਲ ਹੀ ਕਿਹਾ ਵੀ 2.5 ਘੰਟੇ ਬਾਅਦ ਫਿਰ ਜਿਹੜੀਆਂ ਸਰਵਿਸਿਜ਼ ਆ ਉਹਨਾਂ ਨੂੰ ਜਿਹੜਾ ਦੁਬਾਰਾ ਚਾਲੂ ਕਰ ਦਿੱਤਾ ਗਿਆ। ਆਪਾਂ ਰਮਨ ਜੀ ਟਰੱਕਿੰਗ ਵੱਲ ਆਈਏ ਤੇ ਕੱਲ ਟਰੱਕਿੰਗ ਦੀ ਰਿਪੋਰਟ ਵਾਲੀ ਗੁੱਡ ਨਹੀਂ ਆਈ। ਟਰੱਕਿੰਗ ਫਰਮਸ ਦੇ ਜਿਹੜੇ ਸਟਾਕ ਆ ਉਹ ਕਾਫੀ ਟੰਬਲ ਹੋਏ ਆ, ਡਾਊਨ ਗਏ ਆ, ਜਦੋਂ JB ਹੰਟ, ਨਾਈਟ ਸਵਿਫਟ ਨੇ ਸਿਗਨਲ ਦਿੱਤਾ ਵੀ ਰਿਕਵਰੀ ਦੇ ਲਈ ਕਾਫੀ ਲੰਮਾ ਸਮਾਂ ਲੱਗੂਗਾ। ਫਰੇਟ ਕੰਪਨੀਜ਼ ਆਲਰੇਡੀ ਕਾਫੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ, ਕਿਉਂਕਿ ਟਰਾਂਸਪੋਰਟ ਵੋਲੀਅਮ ਘਟ ਗਿਆ ਹੈਗਾ। ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਚਾਹੇ ਉਹ ਗੁਡਸ ਨੂੰ ਲੈ ਕੇ ਆ, ਚਾਹੇ ਉਹ ਸਰਵਿਸਿਜ਼ ਨੂੰ ਲੈ ਕੇ ਆ, ਉਹ ਕਾਫੀ ਜ਼ਿਆਦਾ ਘਟੀ ਹੈਗੀ ਆ। ਤੇ ਨਾਲ ਦੀ ਨਾਲ ਗਲੋਬਲ ਸ਼ਿਪਿੰਗ ਡਿਲੇ ਵੀ ਹੋਇਆ ਹੈਗਾ। ਸੋ ਕੱਲ ਬੁੱਧਵਾਰ ਨੂੰ ਕਾਫੀ ਜਿਹੜੀਆਂ ਟਰੱਕਿੰਗ ਕੰਪਨੀਆਂ ਦੇ ਸਟਾਕ ਆ ਉਹ ਡਾਊਨ ਗਏ ਹੈਗੇ। ਜੀ ਬਿਲਕੁਲ। ਨਾਈਟ ਸਵਿਫਟ ਨੇ ਜਿਹੜਾ ਆਪਣਾ ਫਸਟ ਕੁਆਟਰ ਹੈਗਾ 2024 ਦਾ, ਉਹਦੀ ਐਕਸਪੈਕਟੇਸ਼ਨਸ ਤੋਂ ਹਾਫ ਪਰਫਾਰਮ ਕੀਤਾ ਆ। ਸੋ ਕਾਫੀ ਡਾਊਨ ਹੈਗਾ। US ਪਾਰਸਲ ਰੈਵਨਿਊ ਨੇ ਪਹਿਲਾ ਡਿਕਲਾਈਨ ਦੇਖਿਆ 7 years ਦੇ ਵਿੱਚ। JB ਹੰਟ ਨੇ ਫਸਟ ਕੁਆਟਰ ਦੀ ਅਰਨਿੰਗਸ ਨੂੰ ਮਿਸ ਕੀਤਾ ਆ।
ਸੋ ਬੇਸਿਕਲੀ ਜਿਹੜਾ ਇਸ ਵੇਲੇ ਸਿਚੁਏਸ਼ਨ ਹੈਗੀ ਆ ਕਿ ਜਿਹੜਾ ਗ੍ਰੇਟ ਫਰੇਟ ਰਿਸੈਸ਼ਨ ਆਪਾਂ 2022 ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਬਈ ਇਹ ਸ਼ੁਰੂ ਹੋ ਚੁੱਕਾ ਆ, ਉਹ ਸ਼ਾਇਦ ਲੱਗਦਾ ਆ ਕਿ ਕੋਵਿਡ ਦੀ ਬੁੱਲ ਮਾਰਕੀਟ ਜਿਹੜੀ ਆ, ਕੋਵਿਡ ਦੀ ਮਾਰਕੀਟ ਦੇ ਨਾਲ ਜੋ ਕੁਝ ਹੋਇਆ ਸੀਗਾ ਉਹਦੇ ਨਾਲੋਂ ਇਹ ਹੁਣ ਤੀਜੇ ਸਾਲ ਦੇ ਵਿੱਚ ਐਂਟਰ ਕਰ ਚੱਲਿਆ ਹੈ। ਸੋ ਇਹ ਲੌਂਗੈਸਟ ਲਾਸਟਿੰਗ ਜਿਹੜਾ ਗ੍ਰੇਟ ਫਰੇਟ ਰਿਸੈਸ਼ਨ ਹੈਗਾ। ਸੋ ਇਹਦੇ ਵਿੱਚ ਸਿਚੁਏਸ਼ਨ ਜਿਹੜੀ ਆ ਹੁਣ ਬਹੁਤ ਹੀ ਡਾਇਰ ਹੁੰਦੀ ਜਾ ਰਹੀ ਹੈ ਅੱਗੇ ਤੋਂ ਅੱਗੇ, ਕਿ ਜਿਹੜੇ ਹੁਣ ਤੁਹਾਡੇ ਹੈਗੇ ਆ, ਈਵਨ ਹੁਣ ਕੈਲੀਫੋਰਨੀਆ ਦਾ ਇੱਕ ਹੋਰ ਕੈਰੀਅਰ ਜਿਹੜਾ ਆ ਤੇ ਬ੍ਰੋਕਰੇਜ ਜਿਹੜੀ LA ਤੋਂ ਹੈਗੀ ਆ, ਉਹਨਾਂ ਨੇ ਵੀ ਆਪਰੇਸ਼ਨ ਸੀਜ਼ ਕਰਤੇ ਆ। ਕੈਲੀਫੋਰਨੀਆ ਇੰਟਰਮੋਡਲ ਐਸੋਸੀਏਟ CIA ਕਾਮਰਸ ਕੈਲੀਫੋਰਨੀਆ ਤੋਂ ਹੈਗੇ ਆ, ਇਹਨਾਂ ਨੇ ਵੀ ਆਪਰੇਸ਼ਨ ਆਪਣੇ ਬੰਦ ਕਰ ਦਿੱਤੇ ਹੈਗੇ ਆ। ਸੋ ਓਵਰਆਲ ਜਿਹੜਾ ਇਸ ਵੇਲੇ ਮਾਰਕੀਟ ਹੈਗੀ ਆ, ਓਵਰਆਲ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹ ਇੰਨੀ ਕੁ ਮਤਲਬ ਕਿ ਖਰਾਬ ਹੋ ਚੁੱਕੀ ਆ ਕਿ ਕਿਸੇ ਪਾਸਿਓਂ ਵੀ ਲੱਗਦਾ ਨੀਗਾ ਵੀ ਕੋਈ ਵੀ ਹਾਲਾਤ ਜਿਹੜੇ ਆ ਉਹ ਚੇਂਜ ਹੋਣ ਜਾ ਰਹੇ ਆ ਹਾਲ ਦੀ ਘੜੀ। ਪਰ ਅਗੇਨ ਗੁੱਡ ਥਿੰਗ ਇਹ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਕਿ ਜਿੱਦਾਂ ਹੁਣ ਮੌਸਮ ਵਗੈਰਾ ਜਿਹੜੇ ਆ ਇਹ ਠੀਕ ਹੋ ਰਿਹਾ ਹੈਗਾ, ਸੋ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੀ ਚੀਜ਼ਾਂ ਠੀਕ ਹੋ ਜਾਣ। ਪਰ ਡੈਫੀਨੇਟਲੀ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਕਾਫੀ ਖਰਾਬ ਹੈਗੀ ਆ। ਜੀ, ਨਾਈਟ ਸਵਿਫਟ ਨੇ ਆਪਣੇ ਜਿਹੜੇ ਪ੍ਰੋਫਿਟ ਫੋਰਕਾਸਟ ਸੀਗੇ ਉਹਨਾਂ ਨੂੰ ਕਾਫੀ ਟ੍ਰਿਮ ਕੀਤਾ ਹੈ ਫਸਟ ਕੁਆਰਟਰ ਤੇ ਸੈਕੰਡ ਦੇ ਵਿੱਚ ਵੀ। ਓਵਰ ਸਪਲਾਈ ਕਪੈਸਿਟੀ ਨੂੰ ਲੈ ਕੇ ਕਹਿੰਦੇ ਟਰੱਕਿੰਗ ਇੰਡਸਟਰੀ ਦੇ ਵਿੱਚ ਸੋ ਸਿਚੁਏਸ਼ਨ ਕਹਿੰਦੇ ਵਰਸ ਦੈਨ ਦਾ ਵਰਸਟ ਕੇਸ ਦੇ ਵਿੱਚ ਨਾਈਟ ਸਵਿਫਟਸ ਦੀ ਜਿਹੜੀ ਰਿਪੋਰਟਸ ਆਈ ਹੈਗੀ ਆ, ਪ੍ਰੈਸ਼ਰ ਉਹਨਾਂ ਦੇ ਉੱਤੇ ਬਹੁਤ ਆ ਫਰੇਟ ਰਿਸੈਸ਼ਨ ਦੇ ਸੰਬੰਧ ਦੇ ਵਿੱਚ। ਜਿਸ ਤਰ੍ਹਾਂ ਮੈਂ ਸਟਾਕਸ ਦੀ ਗੱਲ ਕੀਤੀ ਹੈਗੀ ਆ, JB ਹੰਟ ਦੇ ਸਟਾਕ ਕੱਲ 8.1% ਡਾਊਨ ਗਏ ਇੱਕ ਦਿਨ ਚ, ਤੇ ਨਾਈਟ ਸਵਿਫਟ ਦੇ 4.3% ਡਾਊਨ ਗਏ, ਵਰਨਰ ਦੇ 2%, ਆਰਕ ਵੈਸਟ ਦੇ 6.2% ਜਿਹੜੇ ਸਟਾਕ ਆ ਉਹ ਡਾਊਨ ਗਏ ਹੈਗੇ ਆ। ਜੀ ਜੀ, ਤੇ ਓਵਰਆਲ ਇਸ ਟਾਈਮ ਰਮਨ ਜੀ ਕੀ ਜਿਹੜੀ ਸਥਿਤੀ ਆ ਉਹ ਚੱਲ ਰਹੀ ਆ ਰੇਟਸ ਵਗੈਰਾ ਨੂੰ ਜਿਹੜਾ ਉਹ ਲੈ ਕੇ ਸੇਮ ਹੀ ਆ, ਕੋਈ ਫਰਕ ਪੈ ਰਿਹਾ ਆ ਜਾਂ ਵੀ ਆਰ ਐਟ ਦ ਸੇਮ ਪਲੇਸ? ਮਾਰਕੀਟ ਥੋੜੀ ਬਹੁਤਾ ਰਾਜਕਰਨ ਜਿਹੜੀ ਹੁਣ ਕਿਉਂਕਿ ਗਰਮੀਆਂ ਸ਼ੁਰੂ ਹੋ ਚੱਲੀਆਂ ਆ, ਸੋ ਮਾਰਕੀਟ ਥੋੜੀ ਬਹੁਤਾ ਠੀਕ ਹੋਈ ਆ। ਇਹ ਨਹੀਂ ਹੈਗਾ ਕਿ ਮਾਰਕੀਟ ਠੀਕ ਨਹੀਂ ਕੀ ਹੈਗੀ, ਠੀਕ ਹੈ, ਪਰ ਸਟਿਲ ਜਿਹੜੀਆਂ ਪ੍ਰੋਬਲਮਸ ਆ, ਜਿਹੜੀਆਂ ਇਸ਼ੂਜ਼ ਆ ਸਟਿਲ, ਕਿਉਂਕਿ ਹੁਣ ਇਹ ਆ ਕਿ ਜਿਹੜੀਆਂ ਵੀ ਪ੍ਰੋਬਲਮਾਂ ਜਿਹੜੀਆਂ ਪਿੱਛੇ ਤੋਂ ਚੱਲੀਆਂ ਆ ਰਹੀਆਂ ਹੈਗੀਆਂ ਉਹਨਾਂ ਦੇ ਜਿਹੜੀ ਤੱਕ ਸਲਿਊਸ਼ਨ ਨਹੀਂ ਨਿਕਲਦੇ ਉਨੀ ਦੇਰ ਤੱਕ ਅੱਗੇ ਨਹੀਂ ਵਧਿਆ ਜਾਣਾ, ਅੱਗੇ ਨਹੀਂ ਚੱਲ ਹੋਣਾ। ਪਰ ਜਿਹੜਾ ਫਰੇਟ ਹੈਗਾ, ਫਰੇਟ ਦੀ ਜਿਹੜੀ ਆਪਣੀ ਕਾਸਟ ਹੈਗੀ ਆ ਕੰਪਨੀ ਨੂੰ ਰਨ ਕਰਨ ਦੀ, ਉਹ ਬਹੁਤ ਹਾਈ ਹੈਗੀ ਆ ਇਸ ਵੇਲੇ ਕੰਪੈਰੇਟਿਵਲੀ। ਬਈ ਜਦੋਂ ਆਪਾਂ ਦੇਖਦੇ ਹਾਂ ਲੋਕਾਂ ਦੀ ਜਿਹੜੀਆਂ ਪੇਮੈਂਟਸ ਹੈਗੀਆਂ, ਹੋਰ ਖਰਚੇ ਹੈਗੇ, ਉਹਨਾਂ ਨੂੰ ਦੇਖਦੇ ਹੋਏ ਕਾਸਟ ਆਫ ਆਪਰੇਸ਼ਨ ਬਹੁਤ ਹਾਈ ਹੈਗੀ ਆ। ਰੇਟਸ ਉਸ ਸਪੀਡ ਨਾਲ ਸ਼ਾਇਦ ਨਹੀਂ ਅਜੇ ਵੱਧ ਰਹੇ, ਜਾਂ ਲੋਡ ਜਿਹੜੇ ਆ ਉਸ ਸਪੀਡ ਦੇ ਨਾਲ ਨਹੀਂ ਵੱਧ ਰਹੇ ਹੈਗੇ। ਸੋ ਓਵਰਆਲ ਮਾਰਕੀਟ ਸਟਿਲ ਸਟੈਂਡ ਸਟਿਲ ਜਾਂ ਉਸੇ ਤਰੀਕੇ ਨਾਲ ਹੈਗੀ ਆ। ਪਰ ਆਈ ਮੀਨ ਬੀ ਆਪਟਿਮਿਸਟਿਕ। ਪਰ ਬਹੁਤ ਜਿਹੜੀਆਂ ਕਾਲਸ ਇਸ ਵੇਲੇ ਆ ਰਹੀਆਂ ਹੈਗੀਆਂ ਰਾਜਕਰਨ, ਉਹਨਾਂ ਦੇ ਵਿੱਚ ਬੜੀ ਮਤਲਬ ਕਿ ਇੱਕ ਜਿਹੜੀ ਡਾਇਰ ਸਿਚੁਏਸ਼ਨ ਨਹੀਂ ਹੁੰਦੀ। ਮੈਂ ਇਸ ਵੇਲੇ ਨਾ ਆਹ ਟਾਈਮ ਲੈ ਕੇ ਮੈਂ ਜ਼ਰੂਰ ਸਾਰੀ ਕੰਪਨੀਆਂ ਨੂੰ ਕਹੂੰਗਾ ਕਿ ਪਲੀਜ਼ ਜੇ ਸਿਚੁਏਸ਼ਨ ਖਰਾਬ ਹੋ ਰਹੀ ਹੈ ਨਾ, ਤੇ ਉਹਦੇ ਸਿਚੁਏਸ਼ਨ ਨੂੰ ਚੱਲਦੀ ਰੱਖਣ ਵਾਸਤੇ ਕਾਨੂੰਨ ਔਰ ਜਿਹੜੀ ਕੰਪਲਾਇੰਸ ਆ ਉਹਦੇ ਨਾਲ ਖਿਲਵਾੜ ਨਾ ਕਰੋ। ਜੇ ਤੁਹਾਡੇ ਡਰਾਈਵਰ ਜਿਹੜੇ ਆ ਕੰਪਲਾਇੰਟ ਨਹੀਂ ਹੈਗੇ, ਤੁਹਾਡੀ ਕੰਪਨੀ ਕੰਪਲਾਇੰਟ ਨਹੀਂ ਹੈਗੀ, ਨਾਨ ਕੰਪਲਾਇੰਟ ਕੰਪਨੀ ਰਨ ਕਰਨ ਨਾਲੋਂ ਚੰਗਾ ਆ ਕਿ ਤੁਸੀਂ ਕੰਪਨੀ ਰਨ ਨਾ ਕਰੋ। ਕਿਉਂਕਿ ਨਾਨ ਕੰਪਲਾਇੰਟ ਕੰਪਨੀ ਕੱਲ ਨੂੰ ਕੋਈ ਵੀ ਹਾਦਸਾ ਵਾਪਰਦਾ, ਕੁਝ ਵੀ ਹੁੰਦਾ ਆ, ਇਹ ਬਹੁਤ ਵੱਡੀ ਜ਼ਿਆਦੀ ਲਾਇਬਿਲਿਟੀ ਹੈਗੀ ਆ ਇਸ ਵੇਲੇ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਇਹ ਵੀ ਸਿਰਫ ਇੱਕ ਚੱਲਦੀ ਰੱਖਣ ਕਰਕੇ ਤੁਸੀਂ ਇਹ ਕੰਮ ਨਾ ਕਰੋ। ਔਰ ਰਾਜਕਨ ਅੱਜ ਹੀ ਸਵੇਰੇ ਕਾਲ ਸੀ ਕਿਸੇ ਦੀ ਬਈ ਕਿ ਉਹਨਾਂ ਨੇ ਦਸੰਬਰ ਜਿਹੜੀ ਲੰਘੀ ਦਸੰਬਰ ਆ ਇਹਦੇ ਵਿੱਚ ਟਰੱਕ ਬਾਏ ਕੀਤਾ 22% ਇੰਟਰਸਟ ਤੇ ਹੁਣ ਕਹਿੰਦੇ ਵੀ ਸਾਡੀ ਵੀ ਔਖਾ ਹੋ ਗਿਆ, ਪੇਮੈਂਟ ਨਹੀਂ। ਮੈਂ ਕਿਹਾ ਵੀ ਅਸੀਂ ਬਾਰ-ਬਾਰ ਇਹ ਚੀਜ਼ ਦੱਸ ਰਹੇ ਸੀ, ਕਹਿ ਰਹੇ ਸੀਗੇ ਵੀ ਭਾਈ ਇਹ ਹਾਈ ਇੰਟਰਸਟ ਰੇਟ ਤੇ ਨਾ ਬਾਏ ਕਰੋ, ਇਹ ਚੰਗਾ ਸਮਾਂ ਨਹੀਂਗਾ। ਵੀ ਤੁਸੀਂ ਇਹ ਚੀਜ਼ ਨੂੰ ਬਾਏ ਕਰ ਰਹੇ ਆ ਇਸ ਸਮੇਂ ਦੇ ਉੱਤੇ, ਤੇ ਹੁਣ ਤੁਸੀਂ 5-6 ਮਹੀਨਿਆਂ ਦੇ ਵਿੱਚ ਤੁਸੀਂ ਕਹਿ ਰਹੇ ਵੀ ਉਹਨੂੰ ਰੀਫਾਈਨੈਂਸ ਕਰਾ ਕੇ ਆਪਾਂ ਰੇਟ ਥੱਲੇ ਕਰ ਲਈਏ। ਦੈਟ ਇਜ਼ ਨਾਟ ਪੋਸੀਬਲ।
ਠੀਕ ਹੈ ਨਾ, ਠੀਕ ਹੈ ਵਾਈ ਹੈ ਨਾ। ਅੱਜ ਵੀ ਆਪਾਂ ਜਿਹੜੀਆਂ ਚੀਜ਼ਾਂ ਅੱਜ ਵੀ ਆਪਾਂ ਗੱਲਾਂ ਕਰ ਰਹੇ ਹਾਂ, ਅੱਜ ਵੀ ਕਹਿ ਰਹੇ ਹਾਂ ਕਿ ਡੋਂਟ ਗੈਟ ਇਨਟੂ ਇਟ, ਹੈ ਨਾ। ਤੇ ਉਹਨਾਂ ਦੀ ਸਿਚੁਏਸ਼ਨ ਸੀ, ਹਾਂਜੀ ਭਾਜੀ ਉਹ ਮੇਰਾ ਪਹਿਲਾ ਟਰੱਕ ਜਿਹੜਾ ਸੀਗਾ ਉਹ ਟੋਟਲ ਹੋ ਗਿਆ ਸੀਗਾ, ਫਿਰ ਕੰਪਨੀ ਸੀ ਵਿਕਾਨ। ਮੈਂ ਕਿਹਾ ਵੀ ਕਿਸੇ ਦਾ ਟਰੱਕ ਚਲਾ ਲੈਂਦੇ ਯਾਰ, ਜੇ ਉਹਦੇ ਕਿਸੇ ਦਾ ਚਲਾ ਕੇ ਤੁਸੀਂ ਵੱਧ ਪੈਸੇ ਬਣਾ ਸਕਦੇ ਸੀਗੇ, ਠੀਕ ਹੈ ਨਾ। ਅੱਜ ਤੁਸੀਂ ਆਪਣਾ ਲੈ ਕੇ ਤੁਸੀਂ ਸਟਕ ਹੋ ਗਏ, ਫਸ ਗਏ। ਹੁਣ ਤੁਸੀਂ ਡੋਂਟ ਨੋ ਹਾਊ ਲੌਂਗ ਯੂ ਗੋਇੰ ਟੂ ਬੀ ਇਨ ਦੈਟ ਸਿਚੁਏਸ਼ਨ। ਜੀ ਜੀ ਬਿਲਕੁਲ। ਸੋ ਅਜੇ ਵੀ ਪਿਛਲੇ ਹਫਤੇ ਇੱਕ ਕੈਨੇਡਾ ਤੋਂ ਆਪਣੇ ਜਿਹੜੇ ਕਾਲਰ ਆ ਉਹਨਾਂ ਦੀ ਕਾਲ ਆਈ ਸੀਗੀ ਵੀ ਅੱਧੀ ਪ੍ਰਾਈਸ ਦੇ ਉੱਤੇ ਟਰੱਕ ਮਿਲ ਰਹੇ ਆ। ਆਪਾਂ ਕੱਲ ਜਾਂ ਪਰਸੋਂ ਵੀ ਪ੍ਰਾਈਡ ਗਰੁੱਪ ਨੂੰ ਲੈ ਕੇ ਬਹੁਤ ਵੱਡੀ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ, ਜਿਹੜੀ ਉੱਥੇ ਦੀ ਗਲੋਬ ਐਂਡ ਮੇਲ ਨੇ ਛਾਪੀ ਸੀ ਵੀ ਕੀ ਕੁਝ ਚੱਲ ਰਿਹਾ। ਡਬਲ ਬਿਨਿੰਗ ਹੋ ਰਹੀ ਹੈਗੀ ਆ। ਇੱਕ ਟਰੱਕ ਤੇ 3 ਕੰਪਨੀਆਂ ਦੇ ਲੋਨ ਸੀਗੇ, ਉਹਨਾਂ ਤੇ ਅਲੈਜ ਕੀਤਾ ਗਿਆ ਫਰਾਡ ਦਾ ਵੀ। ਸੋ ਬੜੇ ਧਿਆਨ ਦੇ ਨਾਲ ਇੱਕ ਦੂਜੇ ਵੱਲ ਦੇਖ ਕੇ ਨਹੀਂ ਮਰਦੇ ਆਪਾਂ, ਉਦੋਂ ਹੀ ਆ ਜਦੋਂ ਆਪਾਂ ਇੱਕ ਦੂਜੇ ਵੱਲ ਦੇਖਦੇ ਹਾਂ ਵੀ ਹੁਣ 10 ਟਰੱਕ ਲੈ ਲੈ, ਹੁਣ 5 ਲੈ ਲੈ, ਮੈਂ ਵੀ ਲੈ ਲਾਂ, ਹਨਾ। ਸੋ ਇਸ ਗੱਲ ਦਾ ਧਿਆਨ। ਸੋ ਆਪਾਂ ਜਿਹੜਾ ਪੰਜਾਬੀ ਰੇਡੀਓ USA ਦਾ ਮੇਨ ਮਕਸਦ ਇਹ ਆ ਕੀ ਕੁਝ ਵਾਪਰ ਰਿਹਾ ਉਹ ਤੁਹਾਨੂੰ ਦੱਸਿਆ ਜਾਵੇ। ਉਹ ਐਗਜ਼ੈਕਟਲੀ ਅਸੀਂ ਆਪਣੇ ਕੋਲੋਂ ਕੋਈ ਖਬਰ ਨਹੀਂ ਬਣਾਉਂਦੇ ਹੈਗੇ, ਜੋ ਕੁਝ ਵਾਪਰਿਆ ਉਹੀ ਤੁਹਾਨੂੰ ਅਸੀਂ ਦੱਸ ਰਹੇ ਹੈਗੇ ਆ। ਜਿਹੜੀ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਆ ਉਹ ਫਰੇਟ ਵੇਵਸ ਦੀ ਜੋ ਛਪੀ ਹੋਈ ਆ ਉਹੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ, ਤਾਂ ਕਿ ਜਿਹੜੇ ਆਪਣੇ ਬਹੁਤ ਸਾਰੇ ਭੈਣ ਭਰਾ ਇਸ ਇੰਡਸਟਰੀ 'ਚ ਆ ਉਹ ਅਪ ਟੂ ਡੇਟ ਰਹਿਣ। ਕਿਉਂਕਿ ਕੀ ਹੁੰਦਾ, ਇੱਕ ਦੂਜੇ ਤੋਂ ਗੱਲ ਸੁਣਦੇ ਆ, ਅੱਧੇ ਤਾਂ ਗਲਤ ਗੱਲਾਂ ਹੀ ਫੈਲਾਉਂਦੇ ਰਹਿੰਦੇ ਹੈਗੇ ਆ ਤੇ ਬੰਦੇ ਨੂੰ ਪਤਾ ਨਹੀਂ ਹੁੰਦਾ ਹੈਗਾ ਜੀ। ਸੋ ਕਾਲਰ ਵੀ ਆਪਣੇ ਗਲਤ ਨਾਲ ਗੱਲਾਂ ਤਾਂ ਫਲਾਉਣ ਵਾਲੇ ਭਾਜੀ। ਮੈਂ ਇੱਕ ਚੀਜ਼ ਹੋਰ ਵੀ ਮੈਂ ਅੱਜ, ਚਲੋ ਚੰਗੀ ਗੱਲ ਕਰ ਲਈ ਤੁਸੀਂ, ਆ ਰੇਡੀਓ ਤੇ ਗੱਲ ਕਰ ਲਈ ਗਲਤ ਖਬਰਾਂ ਦੀ। ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਬਣਾਓ, ਜੀ ਸਦਕੇ ਬਣਾਓ। ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ, ਜੀ ਸਦਕੇ ਸ਼ੇਅਰ ਕਰੋ। ਪਰ ਪਲੀਜ਼ ਆਪਣਾ ਹੋਮਵਰਕ ਜ਼ਰੂਰ ਕਰੋ। ਜਦੋਂ ਤੁਸੀਂ ਵੀਡੀਓ ਪਾਉਣ ਲੱਗਦੇ ਆ, ਤੁਸੀਂ ਲੋਕਾਂ ਨੂੰ ਐਜੂਕੇਟ ਕਰਨ ਲੱਗਦੇ ਆ, ਜੇ ਤੁਹਾਡੀ ਇਨਫੋਰਮੇਸ਼ਨ ਗਲਤ ਆ ਤੇ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਇੰਨਾ ਕੁ ਨੁਕਸਾਨ ਕਰਦੀ ਆ ਕਮਿਊਨਿਟੀ ਦਾ ਕਿ ਜਿਹਦਾ ਤੁਸੀਂ ਯਕੀਨ ਨਹੀਂ ਕਰ ਸਕਦੇ। ਔਰ ਮੇਰੇ ਖਿਆਲ ਦੇ ਵਿੱਚ ਆਹ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ, ਹਰ ਇੱਕ ਬੰਦਾ ਜਿਹੜਾ ਨਾ ਉਹ ਐਜੂਕੇਟ ਕਰਨ ਨੂੰ ਤੁਰਿਆ ਆ, ਔਰ ਉਹਦੀ ਜਿਹੜੀ ਆਪਣੀ ਸੋਚ, ਆਪਣੀ ਸਮਝ, ਆਪਣਾ ਐਕਸਪੀਰੀਅੰਸ ਹੈਗਾ ਉਹਦੇ ਉੱਤੇ ਚੱਲ ਰਿਹਾ ਹੈਗਾ। ਮੈਂ ਨਹੀਂ ਕਹਿੰਦਾ ਵੀ ਕੋਈ ਗਲਤ ਹੈਗਾ ਕੋਈ ਸਹੀ ਹੈਗਾ, ਪਰ ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਡਿਸਪਲੇ ਕਰਨੀ ਆ, ਇਹ ਆਪਣੇ ਦਿਮਾਗ ਦੇ ਵਿੱਚ ਇੱਕ ਵਾਰੀ ਸੋਚ ਕੇ ਚਲੋ। ਅਸੀਂ ਕੋਈ ਵੀਡੀਓ ਬਣਾਉਣ ਲੱਗਦੇ ਹਾਂ, 10 ਵਾਰੀ ਅਸੀਂ ਆਰਟੀਕਲ ਪੜ੍ਹੀਦਾ, 10 ਵਾਰੀ ਜਾ ਕੇ ਚੈੱਕ ਕਰੀਦਾ ਵੀ ਭਾਈ ਮੈਂ ਜੋ ਬੋਲਣ ਲੱਗਾ ਆ ਉਹ ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਦੀ ਲਾਈਫ ਤੇ ਉਹ ਇਫੈਕਟ ਕਰੂਗਾ। ਪਲੀਜ਼ ਇੱਕ ਸਿਰਫ ਵਿਊ ਲੈਣ ਵਾਸਤੇ ਔਰ ਆਪਣਾ ਬਿਜ਼ਨਸ ਚਲਾਉਣ ਵਾਸਤੇ ਗਲਤ ਗੱਲਾਂ ਜਿਹੜੀਆਂ ਫੈਲਾਉਣੀਆਂ ਉਹ ਬਹੁਤ ਹੀ ਜ਼ਿਆਦੀਆਂ ਮਾੜੀਆਂ। ਜੀ ਬਿਲਕੁਲ। ਸੋ ਅੱਧੀ ਅਧੂਰੀ ਜਾਂ ਗਲਤ ਇਨਫੋਰਮੇਸ਼ਨ ਹਮੇਸ਼ਾ ਹੀ ਲੋਕਾਂ ਦਾ ਨੁਕਸਾਨ ਕਰਦੀ ਆ। ਹੁਣ ਆਪਾਂ ਜਦੋਂ ਕਰਦੇ ਹਾਂ ਆਪਾਂ ਤਾਂ ਖਬਰਾਂ ਦੱਸ ਰਹੇ ਹਾਂ, ਕਹਿੰਦੇ ਵੀ ਕਦੀ ਕੋਈ ਗੁੱਡ ਨਿਊਜ਼ ਵੀ ਦੱਸੋ। ਭਾਈ ਜਦੋਂ ਜਿਹੜੀ ਨਿਊਜ਼ ਤਾਂ ਨਿਊਜ਼ ਆ ਉਹ ਚੰਗੀ ਵੀ ਹੋ ਸਕਦੀ, ਉਹ ਮਾੜੀ ਵੀ ਹੋ ਸਕਦੀ ਆ। ਇਹ ਡਿਪੈਂਡ ਕਰਦਾ ਆ ਵੀ ਤੁਸੀਂ ਉਹਨੂੰ ਕਿਸ ਹਿਸਾਬ ਦੇ ਨਾਲ ਦੇਖਦੇ ਆ। ਤੇ ਜੇ ਨਿਊਜ਼ ਨਹੀਂ ਦੱਸਾਂਗੇ ਤਾਂ ਫਿਰ ਪ੍ਰੋਬਲਮ ਆਉਂਦੀ ਆ, ਫਿਰ ਕਹਿਣਾ ਵੀ ਕਿਸੇ ਨੇ ਸਾਨੂੰ ਦੱਸਿਆ ਨਹੀਂ ਵੀ ਆਹ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਸੀ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ, ਉਹਨਾਂ ਦੇ ਵੀ ਆਪਾਂ ਵਿਚਾਰ ਲੈਂਦੇ ਹਾਂ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਆ, ਕੁਐਸਚਨ ਆ, ਜਾਂ ਕੋਈ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਆ। ਨੰਬਰ ਹੈ 4082725200 408 272 5200। ਜਗਜੀਤ ਜੀ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰੇ ਸਰੋਤਿਆਂ ਨੂੰ, ਤਿੰਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਹਾਂਜੀ ਮੇਰਾ ਵੈਸੇ ਟਰੱਕਿੰਗ ਦੇ ਰਿਲੇਟਡ ਦਾ ਕੋਈ ਸਵਾਲ ਨਹੀਂ ਹੈਗਾ ਗਾ। ਮੈਂ ਤਾਂ ਸਿਰਫ ਤੁਹਾਡੇ ਪ੍ਰੋਗਰਾਮਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਕਾਲ ਕੀਤੀ ਹੈ। ਬਹੁਤ ਸੋਹਣਾ ਤੇ ਸੁਣਦੇ ਰਹਿੰਦੇ ਅਸੀਂ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ। ਹਾਂਜੀ ਤੇ ਮੈਂ ਖਾਲਸਾ ਜੀ ਨੂੰ ਬਸ ਇੱਕੋ ਹੀ ਮੇਰਾ ਸਵਾਲ ਹੈ ਕਿ ਜੋ ਤੁਸੀਂ ਖਾਲਸਾ ਜੀ ਸਵੇਰੇ ਦੱਸ ਦੇਣਾ ਵੀ ਅੱਜ ਆਹ ਦਿਨ ਹੈ, ਅੱਜ ਵਾਰ ਹੈ, ਆਹ ਟਾਈਮ ਹੈ ਨਾ ਜੀ। ਹਾਂਜੀ ਤੇ ਸ਼ੁਰੂ ਕਰ। ਹਾਂਜੀ ਉਦੋਂ ਫਿਰ ਸਾਨੂੰ ਪੁਰਾਣਾ ਮੈਨੂੰ ਸਮਾਂ ਚੇਤਾ ਆ ਜਾਂਦਾ ਵੀ ਜਦੋਂ ਗੁਰਦੁਆਰਾ ਸਾਹਿਬ ਪਾਠੀ ਸਿੰਘ ਬੋਲਦੇ ਸੀ ਨਾ, ਉਹ ਸਵੇਰੇ ਉੱਠ ਕੇ ਅਸੀਂ ਦੱਸ ਦਿੰਦੇ ਭੱਜ ਆਹ ਦਿਨ ਹੈ, ਆਹ ਵਾਰ ਹੈ, ਆਹ ਟਾਈਮ ਹੈ, ਇੰਨੇ ਵਜੇ ਸੂਰਜ ਚੜ੍ਹਨਾ, ਇਸ ਵੇਲੇ ਛਿਪਣਾ ਹੈ। ਤਾਂ ਉਹ ਇੱਕ ਬੋਲਦੇ ਤੇ ਉੱਠੋ ਭਾਈ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿੱਤ ਇੱਕ ਭੜੀਲੀ ਦਾ ਦੂਜਾ ਸਾਹਿਬ ਚੇਤਾ ਨਾ ਜੀ, ਉਹ ਸਮਾਂ ਜਿਹਾ ਚਿੱਤੇ ਆ ਜਾਂਦਾ ਜੀ। ਹਾਂਜੀ ਥੈਂਕ ਯੂ ਜਗਜੀਤ ਜੀ, ਬੜੀ ਮਿਹਰਬਾਨੀ। ਸੋ ਇਹ ਵੀ ਸਾਡੇ ਸਰੋਤਿਆਂ ਨੇ ਕਿਹਾ ਸੀ, ਪਹਿਲਾਂ ਅਸੀਂ ਬੋਲਦੇ ਨਹੀਂ ਹੁੰਦੇ ਸੀ ਵੀ ਉਹ ਕਹਿੰਦੇ ਬਾਅਦ ਦੇ ਵਿੱਚ ਕਈ ਵੀਡੀਓਜ਼ ਹੁੰਦੀਆਂ ਨਾ ਉਹ ਲੱਭਣੀਆਂ ਔਖੀਆਂ ਹੁੰਦੀਆਂ ਵੀ ਕਿਹੜੇ ਦਿਨ ਦੀ ਆ ਕਿਹੜੀ ਡੇਟ ਦੀ, ਇਸੇ ਕਰਕੇ ਆਪਾਂ ਬੋਲਣਾ ਸ਼ੁਰੂ ਕੀਤਾ ਸੀ। ਜੀ ਬਿਲਕੁਲ। ਤੇ ਸੋ ਤੇ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 408272 5200 ਤੇ ਇਸ ਨੰਬਰ ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ ਤੇ ਆਪਣੇ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਆ।
ਇੱਕ ਜਿਹੜੀ ਖਬਰ ਆ ਆਪਣੇ ਰਮਨ ਜੀ ਹਰਜੋਤ ਜੀ ਆਪਾਂ ਸ਼ੇਅਰ ਕਰਦੇ ਆ, ਮਿਸੀਸਿਪੀ ਦੀ ਇੱਕ ਜਿਊਰੀ ਨੇ ਉਸ ਬੰਦੇ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ। $1.7 ਮਿਲੀਅਨ ਉਹਨੂੰ ਅਵਾਰਡ ਕੀਤੇ ਆ। ਉਹਦੇ ਵਿੱਚ ਉਸ ਬੰਦੇ ਦਾ ਦਾਅਵਾ ਸੀਗਾ ਵੀ ਜਿਹੜਾ ਟਰੱਕ ਡਰਾਈਵਰ ਦਾ ਜਿਹੜਾ ਟ੍ਰੇਨ ਹੌਰਨ ਆ ਉਹਦੇ ਕਰਕੇ ਉਹਦਾ ਪਰਮਾਨੈਂਟ ਹੀਅਰਿੰਗ ਲਾਸ ਹੋਇਆ ਆ। ਸੋ ਮਿਸੀਸਿਪੀ ਦਾ ਰਹਿਣ ਵਾਲਾ ਜੈਰੀ ਕੈਲੀ, ਉਸ ਨੂੰ $1.7 ਮਿਲੀਅਨ ਹੁਣ ਜਿਊਰੀ ਨੇ ਅਵਾਰਡ ਕੀਤਾ ਹੈਗਾ ਆ। ਜੈਰੀ ਗਾਰਲੈਂਡ ਦੇ ਉਲਟ ਇਹ ਜਿਹੜਾ ਲਾਸੂਟ ਆ ਉਹ ਲਿਆਂਦਾ ਗਿਆ ਸੀ। ਇਹ 4 ਮਈ 2020 ਦੀ ਜਿਹੜੀ ਇਹ ਘਟਨਾ ਆ, ਜਿੱਥੇ ਦੋਨੋਂ ਹੀ ਜਾਣੇ ਇੱਕੋ ਜੌਬ ਸਾਈਟ ਦੇ ਉੱਤੇ ਫਲੋਰੈਂਸ ਮਿਸੀਸਿਪੀ 'ਚ ਕੰਮ ਕਰ ਰਹੇ ਸੀ। ਕਮਰਸ਼ੀਅਲ ਐਸਫਾਲਟ ਕੰਪਨੀ ਦੇ ਜਿਹੜੇ ਉਹ ਨਾਲ ਸੀਗੇ, ਤੇ ਕਹਿੰਦੇ ਵੀ ਜਦੋਂ ਟਰੱਕ ਡਰਾਈਵ ਕਰ ਰਿਹਾ ਸੀਗਾ, ਇੰਡੀਪੈਂਡੈਂਟ ਕਾਂਟਰੈਕਟਰ ਸੀਗਾ, ਤੇ ਉਦੋਂ ਉਹਨੇ ਜਿਹੜਾ ਹਾਰਨ ਵਜਾਇਆ, ਜਿਹੜਾ 3 ਟਰੰਪਟ ਟ੍ਰੇਨ ਹਾਰਨ ਆ, ਉਹ ਕਹਿੰਦੇ ਵੀ ਉਹਨੇ ਆਪਣੀ ਗੱਡੀ ਜਿਹੜਾ ਟਰੱਕ ਦੇ ਵਿੱਚ ਚਲਾਇਆ ਸੀ। 145 ਡੈਸੀਬਲ ਉਹਦੀ ਸਾਊਂਡ ਸੀ, ਜੈਟ ਇੰਜਨ ਦੇ ਬਰਾਬਰ। ਤੇ ਜਦੋਂ ਉਹਨੇ ਵਜਾਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਦੇ ਕੰਨ ਕਹਿ ਲਓ ਵੀ ਸਾਂਸਾ ਕਰਨ ਲੱਗ ਗਏ, ਤਾਂ ਉਹਨੂੰ ਕਹਿੰਦਾ ਵੀ ਪੱਕਾ ਨੁਕਸਾਨ ਹੋਇਆ। ਤੇ ਹੁਣ ਜਿਊਰੀ ਨੇ ਜਿਹੜਾ ਅਵਾਰਡ ਕੀਤਾ। ਇੱਕ ਚੀਜ਼ ਚਲੋ ਇੱਥੇ ਆਪਣੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਸ਼ੌਕੀਨ ਨੇ, ਆਪਣੇ ਟਰੱਕ ਨੂੰ ਸ਼ਿੰਗਾਰ ਕੇ ਵੀ ਰੱਖਦੇ ਆ। ਕਈ ਵਾਰੀ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਲਾ ਪੈਂਦੇ ਆ, ਪਰ ਭਾਈ ਧਿਆਨ ਦੇ ਨਾਲ ਜਿਹੜਾ ਉਹ ਚੱਲੋ। ਆਲਰੇਡੀ ਜਿਹੜੇ ਸ਼ੀਸ਼ਿਆਂ ਦੇ ਉੱਤੇ ਇੰਨਾ ਕੁਝ ਚੱਲ ਰਹਾ ਜਾਂ ਉਹ ਚੀਜ਼ਾਂ ਜਿਹੜੀਆਂ ਲਾਉਣ ਨੂੰ ਲੈ ਕੇ CHP ਵਾਲੇ ਉਸ ਦਾ ਜਿਹੜਾ ਉਹ ਨੋਟਿਸ ਲੈ ਰਹੇ ਆ। ਮੇਕ ਸ਼ੋਰ ਕਰੋ ਵੀ ਭਾਈ ਤੁਹਾਡਾ ਜਿਹੜਾ ਟਰੱਕ ਦਾ ਵਿੰਡਸ਼ੀਲਡ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਕੰਪਲਾਇੰਸ ਦੇ ਨਾਲ ਆ। ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਆਹ ਖਬਰ ਤੋਂ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ। $1.7 ਮਿਲੀਅਨ ਦੇ ਕਿੱਥੋਂ ਹੋਣਾ ਇੰਡੀਪੈਂਡੈਂਟ ਕਾਂਟਰੈਕਟਰ ਦੇ ਕੋਲੋਂ। ਸੋ ਉਹਨਾਂ ਜਿਹੜਾ ਉਸ ਨੂੰ ਜਿਊਰੀ ਨੇ ਫਿਰ ਜੁਰਮਾਨਾ ਜਿਹੜਾ ਉਹ ਪਾਇਆ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਜੋ ਵੀ ਚੀਜ਼ਾਂ ਤੁਸੀਂ ਉਹਦੇ ਵਿੱਚ ਆਫਟਰ ਮਾਰਕੀਟ ਲਾ ਰਹੇ ਆ, ਮੇਕ ਸ਼ੋਰ ਕਰੋ ਵੀ ਉਹ ਕੰਪਲਾਇੰਟ ਜਿਹੜੀਆਂ ਉਹ ਜ਼ਰੂਰ ਹੋਣ। ਜੀ ਰਮਨ ਜੀ। ਬਿਲਕੁਲ ਰਾਜਨ, ਆਪਾਂ ਤਾਂ ਬਹੁਤ ਵਾਰੀ ਇਹ ਗੱਲਾਂ ਕਰਦੇ ਆ, ਬਹੁਤ ਵਾਰੀ ਦੱਸਦੇ ਆ, ਪਰ ਅਨਫੋਰਚੂਨੇਟਲੀ ਸਾਡੇ ਜਿਹੜੀ ਕਮਿਊਨਿਟੀ ਹੈਗੀ ਆ ਇਹਨਾਂ ਦੇ ਵਿੱਚ ਕਹਾਵਤ ਸੱਚੀ ਆ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਆ। ਸੋ ਉਹ ਕਹਾਵਤ ਮੇਰੇ ਖਿਆਲ ਦੇ ਵਿੱਚ ਬਹੁਤ ਸੱਚੀ ਆ। ਪਰ ਰਾਜਨ, ਹੋਰ ਵੀ ਮੈਂ ਗੱਲ ਕਰਦੇ ਆ ਕਿ ਆਪਣੀ ਜਿਹੜੀ ਆਪਾਂ ਡੀਲਰਸ਼ਿਪ ਦੀ ਗੱਲ ਕਰ ਰਹੇ ਆ, ਉਹਨਾਂ ਦੀਆਂ ਅਜੇ ਵੀ ਇਹ ਚੀਜ਼ਾਂ ਆ ਰਹੀਆਂ ਹੈਗੀਆਂ ਕਿ ਉਹਨਾਂ ਦੇ ਸੇਲਸਮੈਨ ਅਜੇ ਵੀ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਆਪਣੀ ਉਹਦੇ ਉੱਤੇ ਰੀਸਟਰਕਚਰਿੰਗ ਕਰ ਰਹੇ ਹਾਂ ਜੀ। ਤੇ ਉਹ ਸਾਡੇ ਵੀ ਇੱਕ ਵਾਰੀ ਮੈਂ ਦੇਖਿਆ ਕਮੈਂਟ ਬੜੇ ਸੀ ਵੀ ਨਹੀਂ ਯਾਰ ਬੈਂਕਰਪਸੀਆਂ ਤਾਂ ਹੁੰਦੀਆਂ, ਰੀਸਟਰਕਚਰਿੰਗ ਆ। ਪਰ ਉਹ ਜਦੋਂ ਮੈਂ ਕਿਹਾ ਵੀ ਤੁਸੀਂ ਸਰਚ ਤਾਂ ਕਰੋ ਯਾਰ, ਉੱਤੇ ਗਲੋਬ ਐਂਡ ਮੇਲ ਨੇ ਬਹੁਤ ਆਰਟੀਕਲ ਕੀਤੇ ਆ ਵੀ ਆਹ ਚੀਜ਼ਾਂ ਉਹਦੇ ਚ ਹੋਈਆਂ। ਇੱਕ ਟਰੱਕ ਤੇ 3 ਕੰਪਨੀਆਂ ਦੇ ਲੋਨ ਵੀ ਸੀਗੇ। ਤੇ ਅਸੀਂ ਆਪਣੇ ਕੋਲੋਂ ਥੋੜਾ ਦੱਸ ਰਹੇ, ਜੋ ਨਿਊਜ਼ ਦੇ ਵਿੱਚ ਆਇਆ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਹਾਂ, ਅਸੀਂ ਤਾਂ ਜੋ ਸਾਹਮਣੇ ਹੈਗਾ, ਦੇਖੋ ਸਾਡਾ ਕੋਈ ਮਕਸਦ ਨਹੀਂ ਹੈਗਾ। ਅੱਗੇ ਅੱਜ ਤੱਕ ਜਦੋਂ ਤੱਕ ਉਹਨਾਂ ਦੇ ਖਿਲਾਫ ਕੋਈ ਨਿਊਜ਼ ਦੇ ਵਿੱਚ ਨਿਊਜ਼ ਹੈ ਨਹੀਂ ਸੀ, ਆਪਾਂ ਕਦੀ ਕਿਸੇ ਦਾ ਨਾਂ ਨਹੀਂ ਲਿਆ, ਕਦੀ ਕਿਸੇ ਦਾ ਕੁਝ ਨਹੀਂ ਸੀ ਕਿਹਾ। ਠੀਕ ਆ, ਕਰ ਰਹੇ ਠੀਕ ਆ। ਬਾਏ ਕਰਨ ਵਾਲੇ ਦੀ ਆਪਣੀ ਮਰਜ਼ੀ ਬਾਏ ਕਰ ਰਿਹਾ, ਵੇਚਣ ਵਾਲੇ ਦੀ ਆਪਣੀ ਮਰਜ਼ੀ ਵੇਚ ਰਿਹਾ। ਠੀਕ ਹੈ ਨਾ ਜੀ। ਕੋਈ ਆਪਾਂ ਹਮੇਸ਼ਾ ਇਹ ਗੱਲ ਕਹੀ ਸੀਗੀ ਕਿ ਬੰਦਾ ਕੇਲਿਆਂ ਦੀ ਰੇਹੜੀ ਤੇ ਕੇਲੇ, ਸੜੇ ਕੇਲੇ ਲੈ ਕੇ ਬੈਠਾ, ਜੇ ਕੋਈ ਉਹਨੂੰ ਬਾਏ ਕਰ ਰਿਹਾ ਤਾਂ ਬਾਇਰ ਦੀ ਪ੍ਰੋਬਲਮ ਹੈਗੀ, ਉਹ ਨਾ ਕਿ ਉਹਦੀ ਰੇਹੜੀ ਵਾਲੇ ਦੀ ਪ੍ਰੋਬਲਮ ਹੈ। ਠੀਕ ਹੈ ਨਾ। ਸੋ ਇਹ ਚੀਜ਼ ਤਾਂ ਅਸੀਂ ਸ਼ੁਰੂ ਤੋਂ ਕਹੀ ਆ। ਪਰ ਜਿਹੜੀ ਚੀਜ਼ ਹੁਣ ਨਿਊਜ਼ 'ਚ ਹੈਗੀ ਆ, ਜਿਹੜੀ ਚੀਜ਼ ਹੁਣ ਸਾਹਮਣੇ ਹੈਗੀ ਆ, ਉਹਨੂੰ ਤਾਂ ਡਿਨਾਈ ਨਹੀਂ ਕਰ ਸਕਦੇ। ਉਹਨੂੰ ਤਾਂ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਸਾਡੇ ਬਾਰੇ ਇਹ ਗੱਲ ਨਾ ਕਰੋ ਜਾਂ ਇੱਦਾਂ ਨਾ ਕਰੋ ਜਾਂ ਉੱਦਾਂ ਨਾ ਕਰੋ। ਗਲਤ ਨਿਊਜ਼ ਨਹੀਂ ਗੀ ਇਹ। ਨਿਊਜ਼ ਪੜ੍ਹੋ, ਪੜ੍ਹ ਕੇ ਅਦਾਲਤੀ ਦਸਤਾਵੇਜ਼ ਦੱਸ ਰਹੇ ਆ ਜੀ ਉਹ ਤਾਂ ਜੀ। ਹਾਂ, ਇਹ ਜਿਹੜੇ ਹੁਣ ਮਲਟੀਪਲ ਲੋਨਸ ਆ, ਇਹ ਸਾਹਮਣੇ ਆਈ ਆ ਗੱਲ ਕਿ ਇੱਕ ਟਾਈਟਲ ਜਿਹੜਾ ਹੈ ਉਹ ਵੱਖਰੇ ਬੈਂਕਾਂ ਕੋਲ ਪਿਆ ਹੈਗਾ। ਸੋ ਇਹ ਨਿਊਜ਼ 'ਚ ਖਬਰ ਹੈ। ਅਸੀਂ ਤਾਂ ਨਹੀਂ ਕਹਿ ਰਹੇ ਕਿ ਅਸੀਂ ਕੋਈ ਇਨਵੈਸਟੀਗੇਟ ਕੀਤਾ ਹੈਗਾ। ਹਾਂ, ਔਰ ਇਹ ਵੀ ਗੱਲ ਹੈਗੀ ਆ ਕਿ ਉਹਨਾਂ ਦੇ ਹੀ ਲੋਕੀ ਕਾਲਾਂ ਕਰਕੇ ਦੱਸਦੇ ਆ, ਉਹਨਾਂ ਨੇ ਜਿਨ੍ਹਾਂ ਨੇ ਬਾਏ ਕੀਤੇ ਆ, ਕਾਂਟਰੈਕਟ ਭੇਜਦੇ ਆ, ਉਹ ਦੱਸਦੇ ਆ ਵੀ ਭਾਈ ਆਹ ਦੇਖੋ ਅਸੀਂ ਆਹ ਕਾਂਟਰੈਕਟ ਸਾਡੇ ਵਕੀਲ ਨੇ ਲੱਭਿਆ, ਆਹ ਲੱਭਿਆ। ਸੋ ਉਹਦੇ 'ਚ ਅਸੀਂ ਕੀ ਮਤਲਬ ਸਾਡੇ ਕੋਲੋਂ ਖੁਦ ਕੋਲੋਂ ਤਾਂ ਅਸੀਂ ਤਾਂ ਉਹਨਾਂ ਕੋਲ ਟਰੱਕ ਨਹੀਂ ਲਿਆ, ਨਾ ਸਾਨੂੰ ਪਤਾ ਹੀ ਹੈ ਜੀ। ਬਿਲਕੁਲ। ਆਪਣੇ ਨਾਲ ਕੁਝ ਹੋਰ ਕਾਲਰ ਜੁੜ ਰਹੇ, ਆਪਾਂ ਉਹਨਾਂ ਦੇ ਵੀ ਸਵਾਲ ਲੈਣੇ, ਵਿਚਾਰ ਸੁਣਦੇ ਆ। ਬਲਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰੇ ਜੀ ਇੱਕ ਪਿਛਲੇ ਵਾਕਿਆ ਵਰਤਿਆ ਮਹਾਵੀਰ ਸਕੇਲ ਤੇ ਜੀ ਸਵੇਰੇ। ਠੀਕ ਹੈ ਜੀ। ਹਾਂਜੀ ਜੀ, ਉਹਨੇ ਮੈਨੂੰ ਬਾਹਰ ਕੱਢਿਆ, ਇੰਸਪੈਕਸ਼ਨ ਕੀਤੀ ਤੇ ਇੰਸਪੈਕਸ਼ਨ ਕਰਕੇ ਤੇ 2 ਬੁਸ਼ਿੰਗ ਕਹਿੰਦੇ ਹੋਣ ਵਾਲੇ ਤਾਂ ਆਊਟ ਆਫ ਸਰਵਿਸ ਹੋ ਜਾ ਕਰਤਾ ਉਹਨਾਂ ਨੇ। ਠੀਕ ਹੈ। ਹਾਂਜੀ, ਤੇ ਬਾਅਦ ਵਿੱਚ ਪਤਾ ਲੱਗਾ ਜੀ ਉਹ ਪੁਲਿਸ ਵਾਲਾ ਤਾਂ ਹੈ ਹੀ ਨਹੀਂ ਸੀ, ਉਹ ਜਿਹੜਾ ਰੋਡ ਸਰਵਿਸ ਵਾਲਾ ਉਹੀ ਇੰਸਪੈਕਸ਼ਨ ਕਰਕੇ ਤਾਂ ਕਰੀ ਜਾਂਦਾ ਸੀਗਾ। ਇਹ ਜਾਇਜ਼ ਆ ਜਾਂ ਨਹੀਂ ਜਾਇਜ਼? ਤੇ
ਗਾਂ ਹੀ ਉਹਨਾਂ ਨੇ ਕੀ ਸਵਾਲ ਜਵਾਬ ਕਰ ਸਕਦੇ ਆ। ਹੋਰ ਵੀਰਾਂ ਨਾਲ ਵੀ ਇਹ ਬਹੁਤ ਵਾਕਿਆ ਹੋਇਆ ਹੋਊਗਾ ਜੀ। ਇੰਟਰਸਟਿੰਗ ਜੀ। ਰਮਨ ਜੀ, ਸਕੇਲ ਦੇ ਉੱਤੇ ਤੁਸੀਂ ਕਹਿੰਦੇ ਹਾਂਜੀ ਸਕੇਲ ਦੇ ਉੱਤੇ? ਹਾਂਜੀ ਹਾਂਜੀ, ਸਕੇਲ ਦੇ ਉੱਤੇ ਜੀ, ਮਹਾਵੀਰ ਵਾਲੀ ਸਕੇਲ ਦੇ ਉੱਪਰ ਜੀ। ਸੋ ਤੁਸੀਂ ਕਹਿ ਰਹੇ ਵੀ ਜਿੰਨੇ ਤੁਹਾਡੀ ਰੋਡ ਸਰਵਿਸ ਵਾਲਾ ਇਨਸਪੈਕਸ਼ਨ ਥੋੜੀ ਕਰ ਸਕਦਾ ਉੱਥੇ ਜੀ। ਉਹੀ ਸੀ ਜੀ, ਉਹਨੇ ਰੋਡ ਸਰ ਉਹੀ ਸੀਗਾ, ਪੁਲਿਸ ਵਾਲੇ ਤਾਂ ਅੰਦਰ ਬੈਠੇ ਸੀਗੇ ਦੋਨੇ। ਮੈਂ ਅੱਜ ਤੱਕ ਨਹੀਂ ਦੇਖਿਆ ਹੈਗਾ ਵੀ ਪੁਲਿਸ ਵਾਲਾ ਕਿਸੇ ਰੋਡ ਸਰਵਿਸ ਵਾਲੇ ਨੂੰ ਉੱਥੇ ਇਨਸਪੈਕਸ਼ਨ ਕਰਨ ਦੇਵੇ ਸਕੇਲ ਤੇ। ਨੈਵਰ ਹੈ। ਆਈ ਡੋਨਟ ਥਿੰਕ ਸੋ ਕਿ ਕੋਈ ਪੁਲਿਸ ਵਾਲਾ ਹਮੇਸ਼ਾ ਹੀ ਉੱਥੇ 4 ਪਿੱਕਿਆਂ ਵਾਲੇ ਹੁੰਦੇ ਆ ਜੀ। 2 ਪਿੱਕੇ ਸੀ, ਸਵੇਰ ਦਾ 5:45 ਵਜੇ ਦਾ ਟਾਈਮ ਸੀ। ਨਹੀਂ, ਤੁਹਾਡੇ ਜਦੋਂ ਇਹਨਾਂ ਇਨਸਪੈਕਸ਼ਨ ਕੀਤੀ ਆ ਉਦੋਂ ਪੁਲਿਸ ਵਾਲਾ ਥੱਲੇ ਗਿਆ ਉਹਦੇ ਤੁਹਾਡੇ ਟਰੱਕ ਨੇ ਜਾਂ ਹੋਰ ਕੋਈ ਗਿਆ? ਨਹੀਂ, ਉਹ ਦੂਸਰਾ ਹੀ ਸੀਗਾ ਰੋਡ ਸਰਵਿਸ ਵਾਲਾ। ਤੇ ਉਹ ਮੈਨੂੰ ਕਹਿੰਦਾ ਪਾਰਕ 'ਚ ਟਰੱਕ ਲਾ ਕੇ ਆ ਤੇ ਅੰਦਰ ਅਫਸਰ ਨਾਲ ਗੱਲ ਕਰ ਆ ਕੇ। ਇਹ ਤਾਂ ਹੋ ਸਕਦਾ ਉਹ ਵੀ ਪੁਲਿਸ ਵਾਲਾ ਹੀ ਹੋਵੇ ਕਿ ਨਹੀਂ, ਪਰ ਵਰਦੀ ਤਾਂ ਪਾਈ ਹੋਣੀ ਹੈ ਨਾ। ਨਹੀਂ, ਵਰਦੀ ਤਾਂ ਉਹਦੇ ਨਾਰਮਲੀ ਸੀ ਜੀ। ਨਾ ਉਹਨੇ ਕੰਪਿਊਟਰ ਖੋਲਿਆ, ਨਾ ਮੇਰੀ ਲੌਗ ਚੈੱਕ ਕੀਤੀ। ਨਹੀਂ, ਉਹਦਾ ਨਹੀਂ ਮਤਲਬ ਹੈਗਾ ਜੀ। ਉਹਦੀ ਚੀਜ਼ ਨਹੀਂ ਹੈਗੀ ਤੇ ਕੰਪਿਊਟਰ ਖੋਲਿਆ ਜਾਂ ਨਹੀਂ ਖੋਲਿਆ। ਪਰ ਉਹਦਾ ਮਤਲਬ ਹੈਗਾ ਕਿ ਤੁਸੀਂ ਜਦੋਂ ਤੁਹਾਡੇ ਟਰੱਕ ਦੇ ਥੱਲੇ ਜਾ ਕੇ ਉਹਨੇ ਇਨਸਪੈਕਸ਼ਨ ਕੀਤੀ ਹੈ, ਤੁਹਾਨੂੰ ਆਊਟ ਆਫ ਸਰਵਿਸ ਕੀਤਾ ਆ, ਉਹ ਪੁਲਿਸ ਵਾਲਾ ਸੀਗਾ ਕਿ ਨਹੀਂ ਸੀਗਾ? ਤੁਸੀਂ ਕਹਿ ਰਹੇ ਵੀ ਉਹ ਨਹੀਂ ਸੀ? ਹਾਂਜੀ, ਮੈਂ ਕਹਿੰਦੇ ਨਹੀਂ, ਪੁਲਿਸ ਵਾਲਾ ਨਹੀਂ ਸੀ ਜੀ। ਦੈਟਸ ਇੰਪੋਸੀਬਲ ਹੈ ਭਾਜੀ ਕਿ ਕੋਈ ਉੱਥੇ ਰੋਡ ਸਰਵਿਸ ਵਾਲਾ ਜਾ ਕੇ ਇਨਸਪੈਕਸ਼ਨ ਕਰੇ ਤੇ ਪੁਲਿਸ ਇਹ ਤਾਂ ਪੁਲਿਸ ਵਾਲਾ ਆਪ ਆਪਣੀ ਜੌਬ ਕਿਉਂ ਖਤਰੇ 'ਚ ਪਾਊਗਾ ਕਿ ਹੋਰ ਨੂੰ ਕਹੇਗਾ ਵੀ ਮੇਰੇ ਬੰਦੇ ਜਿਹੜਾ ਉਹ ਕਰੇ। ਜੇ ਇਦਾਂ ਹੋਇਆ ਆ ਤੇ ਤੁਸੀਂ ਪੁਲਿਸ ਵਾਲੇ ਨੂੰ ਅਪਰੋਚ ਕਰ ਸਕਦੇ ਹੋ। ਉੱਥੇ ਪੁਲਿਸ ਵਾਲੇ ਨੂੰ ਕਹਿ ਸਕਦੇ ਆ ਵੀ ਵਾਈ ਕੈਨਟ ਯੂ ਚੈੱਕ ਮਾਈ ਟਰੱਕ, ਵਾਈ ਹੀ ਚੈਕਿੰਗ ਮਾਈ ਟਰੱਕ। ਅਬੇ ਦੱਸੋ ਇਹ ਕੌਣ ਹੈ, ਇਹਦੀ ਕੀ ਅਥਾਰਟੀ ਆ ਨਾ, ਵੀ ਉਹਦੀ ਅਥਾਰਟੀ ਨਹੀਂ ਹੈਗੀ। ਤੁਸੀਂ ਪੁੱਛ ਸਕਦੇ ਹੋ ਜੀ। ਠੀਕ ਹੈ, ਗਾਂ ਵਾਸਤੇ ਤਾਂ ਹੋਰ ਕਿਸੇ ਨਾਲ ਵੀ ਹੋਇਆ ਹੋਊਗਾ ਤਾਂ ਵੀਰੋ ਫੋਨ ਕਰਕੇ ਦੱਸਿਓ ਜ਼ਰੂਰ, ਇਸ ਮਸਲੇ ਦਾ ਹੱਲ ਹੋ ਸਕੇ। ਬਿਲਕੁਲ, ਸਾਰਿਆਂ ਨੂੰ ਪਤਾ ਲੱਗ ਜਾਊਗਾ ਜਦ ਤੁਹਾਨੂੰ। ਥੈਂਕ ਯੂ ਤੁਹਾਡਾ ਭਾਜੀ। ਥੈਂਕ ਯੂ। ਬਾਕੀ ਇੱਕ ਚੀਜ਼ ਆ, ਜਿਹੜਾ ਕੋਈ ਚੈੱਕ ਕਰ ਰਿਹਾ ਐਜ਼ ਏ ਡਰਾਈਵਰ ਜਾਂ ਤੁਸੀਂ ਟਰੱਕ ਦੇ ਨਾਲ ਆ, ਇਹ ਤੁਹਾਡਾ ਹੱਕ ਆ, ਇਹ ਤੁਹਾਡਾ ਫਰਜ਼ ਆ, ਇਹ ਤੁਹਾਡੀ ਡਿਊਟੀ ਆ ਤੇ ਇਹ ਤੁਹਾਡਾ ਰਾਈਟ ਆ ਇਸ ਨੂੰ ਪੁੱਛਣਾ ਵੀ ਭਾਈ ਤੂੰ ਕੌਣ ਆ, ਤੇਰੀ ਕਿਹੜੀ ਅਥਾਰਟੀ ਆ। ਤੂੰ ਅਫਸਰ ਦਾ ਨੰਬਰ ਵੀ ਮੰਗ ਸਕਦਾ ਆ। ਨੰਬਰ ਤੋਂ ਜਿਹੜਾ ਭਾਵ ਵੀ ਉਹਦਾ ਆਫਿਸਰ ਨੰਬਰ, ਕਿਹੜੇ ਤੋਂ ਡਿਪਾਰਟਮੈਂਟ ਤੋਂ ਆ, ਤੁਸੀਂ ਪੁੱਛ ਲਿਆ ਕਰੋ। ਇਹ ਨਾ ਸੋਚੋ ਵੀ ਆਪ ਸੋਚ ਕੇ ਵੀ ਉਹ ਸੀਗਾ ਜਾਂ ਨਹੀਂ ਸੀਗਾ, ਵੀ ਉਹ ਨਹੀਂ, ਆਪ ਨਹੀਂ ਸੋਚਣਾ, ਕਨਫਰਮ ਕਰਕੇ ਜਿਹੜੀ ਇਹ ਚੀਜ਼ ਜਿਹੜੀ ਉਹ ਤੁਸੀਂ ਕਹਿਣੀ ਆ। ਬਿਕੋਜ਼ ਮੈਨੂੰ ਨਹੀਂ ਲੱਗਦਾ ਕੋਈ ਪੁਲਿਸ ਵਾਲਾ ਆਪਣੀ ਜਿਹੜੀ ਜੌਬ ਇਦਾਂ ਖਤਰੇ 'ਚ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰੂਗਾ ਕਿਸੇ ਹੋਰ ਨੂੰ ਕਹਿ ਕੇ ਵੀ ਭਾਈ ਤੂੰ ਇਨਸਪੈਕਸ਼ਨ ਕਰਕੇ ਬੰਦਿਆਂ ਨੂੰ ਆਊਟ ਆਫ ਆਰਡਰ ਕਰੀ ਜਾ। ਉਹ ਤਾਂ ਬਾਹਰ ਹੋਊਗਾ ਜੀ, ਸਸਪੈਂਡ ਹੋਊਗਾ ਉਹਦਾ। ਬਾਕੀ ਦੂਸਰੀ ਗੱਲ ਵੀ ਹੈ, ਤੁਹਾਨੂੰ ਜਿੱਦਾਂ ਹੁਣ ਸਾਰੇ ਆਪਣੇ ਲਿਸਨਰ ਵੀ ਕਹਿ ਰਹੇ ਕਿ ਤੁਹਾਨੂੰ ਉਹਨਾਂ ਨੇ ਦਿੱਤਾ ਹੋਊਗਾ ਇਨਸਪੈਕਸ਼ਨ ਫਾਰਮ, ਸਰਵਿਸ ਕੀਤਾ, ਉਹਦਾ ਪੇਪਰ ਦਿੱਤਾ ਹੋਊਗਾ, ਇਨਸਪੈਕਸ਼ਨ ਰਿਪੋਰਟ ਦਿੱਤੀ ਹੋਊਗੀ, ਉੱਤੇ ਕਿਹਦੇ ਸਾਈਨ ਹੈ, ਕੀ ਆ, ਕਿਹਨੇ ਕੀਤਾ ਆ। ਸੋ ਉਹ ਵੀ ਜਿਹੜਾ ਜ਼ਰੂਰ ਚੈੱਕ ਕਰੋ, ਕਨਫਰਮ ਕਰੋ। ਇਦਾਂ ਨਹੀਂ ਕਰਦੇ। ਜਿੱਦਾਂ ਹੁਣ ਟਿਕਟ ਵੀ ਜਦੋਂ ਮਿਲਦੀ ਆ ਨਾ, ਉਹ ਵੀ ਅਗਲੇ ਅਫਸਰ ਆਪਣਾ ਨੰਬਰ, ਜਿਹੜਾ ਬੈਚ ਨੰਬਰ ਤੇ ਉਹ ਸਾਰਾ ਕੁਝ ਲਿਖਦੇ ਆ। ਤੇ ਸੋ ਇਦਾਂ ਨਹੀਂ ਜੀ। ਰਾਜਕਿਰਨ, ਮੈਂ ਜਿਹੜਾ ਆਪਣੇ ਹੁਣ ਆਪਣੇ ਫੇਸਬੁੱਕ ਦੇ ਉੱਤੇ ਮੈਂ ਪਾਇਆ ਹੈਗਾ ਕਿ ਤੁਹਾਡੇ ਜਿਹੜੇ ਵਟ ਆਰ ਯੋਰ ਰਾਈਟਸ, ਟਰੱਕਰ ਦੇ ਰਾਈਟਸ ਕੀ ਹੈਗੇ ਆ ਸੜਕ ਤੇ ਜਦੋਂ ਹੈਗੇ ਆ। ਸੋ ਪਲੀਜ਼ ਇਹਨਾਂ ਨੂੰ ਆਪਣੀ ਵੈਬਸਾਈਟ ਤੇ ਸਾਡੀ ਤੇ ਹਮੇਸ਼ਾ ਹੁੰਦੇ ਆ ਇਹ ਆਪਣੇ ਜਿਹੜੀ ਆਪਣੀ ਹੈਗੀ ਆ ਕੋਲਿਸ਼ਨ ਤੇ ਉਹਨਾਂ ਨਾਲ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲਿਖੀਆਂ ਗਈਆਂ, ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਹੈਗਾ। ਸੋ ਪੜ੍ਹੋ। ਆਪਣੀ ਪੁਲਿਸ ਤੇ ਰੋਕੇ ਜਾਣ ਤੇ ਤੁਸੀਂ ਕੀ ਕਰ ਸਕਦੇ ਆ, ਕੀ ਪੁੱਛ ਸਕਦੇ ਆ, ਇਮੀਗ੍ਰੇਸ਼ਨ ਦੇ ਰੋਕੇ ਜਾਣ ਤੇ ਕੀ ਕਰ ਸਕਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇੱਥੇ ਦੱਸਿਆ ਗਿਆ। ਸੋ ਪਲੀਜ਼ ਇਹਨੂੰ ਜ਼ਰੂਰ। ਤੁਹਾਡੇ ਰਾਈਟਸ ਕੀ ਆ ਤੁਹਾਨੂੰ ਪਤਾ ਹੋਣਾ ਜਿਹੜਾ ਚਾਹੀਦਾ। ਉਦਾਂ ਕਈ ਜਣੇ ਲਿਖ ਰਹੇ ਆ ਵੀ ਪੁਲਿਸ ਵਾਲਿਆਂ ਨੇ ਮਕੈਨੀਕਲ ਵਾਲੀ ਯੂਨੀਫਾਰਮ ਵੀ ਜਿਹੜੀ ਉਹ ਪਾਈ। ਬਿਲਕੁਲ, ਐਬਸੋਲੂਟਲੀ ਬਿਲਕੁਲ ਜੀ, ਐਬਸੋਲੂਟਲੀ ਜੀ। ਅਗਲੇ ਜਿਹੜੇ ਕਾਲਰ ਨੇ ਸੁਖਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਸੁਖਬੀਰ ਸਿੰਘ ਬੋਲ ਰਿਹਾ ਕੈਲਗਰੀ ਕੈਨੇਡਾ ਤੋਂ। ਹਾਂਜੀ, ਮੇਰਾ ਵੈਸੇ ਸਵਾਲ ਥੋੜਾ ਇਮੀਗ੍ਰੇਸ਼ਨ ਰਿਲੇਟਡ ਸੀ, ਪਰ ਹੈ ਟਰੱਕਿੰਗ ਦਾ ਹੀ। ਮੈਂ ਯੂਐਸਏ ਮੂਵ ਹੋਣਾ ਚਾਹੁੰਦਾ ਐਜ਼ ਅ। ਉਹਦੇ ਲਈ ਨਾ ਸੈਟਰਡੇ ਵਾਲਾ ਪ੍ਰੋਗਰਾਮ ਆ ਤੁਹਾਡੇ ਲਈ ਇਮੀਗ੍ਰੇਸ਼ਨ ਦਾ। ਟਰੱਕਿੰਗ ਦੇ ਹਿਸਾਬ ਦੇ ਨਾਲ ਤੁਸੀਂ ਕਿੱਦਾਂ ਹੋਣਾ, ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਆਉਂਦੇ ਆ। ਉੱਦਾਂ ਸਾਰਿਆਂ ਨੂੰ ਜਿਹੜੇ ਕੋਈ ਕੈਨੇਡਾ ਦੇ ਵਿੱਚ ਟਰੱਕਰ ਆ ਉਹ ਮੂਵ ਹੋਣਾ ਚਾਹੁੰਦੇ ਆ, ਬਸ਼ਰਤੇ ਤੁਸੀਂ ਕੈਨੇਡਾ ਦੇ ਸਿਟੀਜ਼ਨ ਆ, ਉਹਨਾਂ ਦੇ ਲਈ ਆ ਜਿਹੜਾ E2 ਵੀਜ਼ੇ ਵਾਲਾ। ਪੰਜਾਬੀ ਰੇਡੀਓ USA ਦੀ YouTube ਦੇ ਉੱਤੇ ਜਾਇਓ, ਅਪਡੇਟ ਇਮੀਗ੍ਰੇਸ਼ਨ ਤੇ E2 ਵੀਜ਼ਾ JTRK ਪਾ ਕੇ ਸਰਚ ਕਰਿਓ। ਉੱਥੇ ਤੁਹਾਨੂੰ ਕਈ ਪ੍ਰੋਗਰਾਮ ਉੱਥੇ ਮਿਲ ਜਾਣੇ ਆ, ਤੁਸੀਂ ਉਹ ਸਾਰੇ ਸੁਣੋ। ਤੁਹਾਨੂੰ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਕੀ ਆਪਸ਼ਨਸ ਤੁਹਾਡੇ ਕੋਲ ਮੌਜੂਦ ਜਿਹੜੀਆਂ ਹੋਣਗੀਆਂ। ਬਾਕੀ ਹਰ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਤੋਂ ਲੈ ਕੇ 11 ਵਜੇ ਤਾਈਂ ਲਾਈਵ ਪ੍ਰੋਗਰਾਮ ਹੁੰਦਾ। ਇਮੀਗ੍ਰੇਸ਼ਨ ਅਟਾਰਨੀ JTRK ਹੁਣੀ ਆਉਂਦੇ ਆ ਤੇ ਉਦੋਂ ਤੁਸੀਂ ਕਾਲ ਕਰ ਲਿਓ ਜੀ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਤਿੰਨਾਂ ਵੀਰਾਂ ਨੂੰ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਸਿੰਘ ਜੀ, ਅਸੀਂ ਤੇ ਆ ਰੇਡੀਓ ਤੇ ਸਿਆਣੇ ਬਣਦੇ ਰਹੀਦਾ, ਪਰ ਧੋਖਾ ਹੋ ਜਾਂਦਾ ਕਈ ਵੇਲੇ। ਆ ਮੇਰੇ ਕੋਲ ਲਾਇਸੈਂਸ ਸੀ, ਮੈਂ ਰਿਨਿਊ ਕਰਾਇਆ ਸੀ ਤੇ ਹੈਜਮੈਂਟ ਦਾ ਟੈਸਟ ਦੇਤਾ, ਜੋ ਵੀ ਰਿਕੁਆਇਰਮੈਂਟ ਹੈਗੀ ਸੀ। ਠੀਕ ਹੈ। ਲਾਇਸੈਂਸ ਆ ਗਿਆ ਜੀ, ਲਾਇਸੈਂਸ ਆ ਗਿਆ। ਟਰੱਕ ਚਲਾਉਂਦਾ ਰਿਹਾ ਜੀ 3-4 ਮਹੀਨੇ, ਕਿਤੇ ਗੇੜਾ ਮਿਲਿਆ ਲਾ ਲਿਆ। ਇੱਕ ਦਿਨ ਗਿਆ ਤੇ ਆ ਪਿੱਛੇ ਦੇ ਗ੍ਰੇਪ ਵਾਈਨ ਕੱਢ ਲਿਆ ਸਕੇਲ ਦੇ ਉੱਤੇ। ਪੁਲਿਸ ਵਾਲਾ ਆਇਆ ਤੇ ਕਹਿੰਦਾ ਵੀ ਬਹੁਤ ਮਾੜੀ ਖਬਰ ਤੇਰੇ ਲਈ। ਮੈਂ ਕੀ ਹੋਇਆ? ਕਹਿੰਦਾ ਤੂੰ ਆਊਟ ਆਫ ਸਰਵਿਸ ਆ। ਮੈਂ ਕਹਿੰਦਾ ਤੂੰ ਤੇ ਕੰਪਲਾਈਂਸ ਚਲਾ ਹੀ ਨਹੀਂ ਸਕਦਾ। ਅੱਛਾ। ਮੈਂ ਵੀ ਏਦਾਂ ਕਿੱਦਾਂ ਹੋ ਗਿਆ? ਮੈਂ ਤੇ ਕਾਫੀ ਲੌਂਗ ਟਾਈਮ ਤੂੰ ਚਲਾ ਰਿਹਾ। ਕਹਿੰਦਾ ਨਹੀਂ ਤੂੰ ਚਲਾ ਹੀ ਨਹੀਂ ਸਕਦਾ। ਮੈਂ ਵੀ ਏਦਾਂ ਕਿੱਦਾਂ? ਕਹਿੰਦਾ ਤੇਰੇ ਮਗਰ ਲਾਇਸੈਂਸ ਤੇ ਲਿਖਿਆ। ਅੱਛਾ। ਮੈਂ ਫਿਰ ਮੇਰੀ ਥੋੜਾ ਪ੍ਰੋਬਲਮ ਹੈਗੀ ਆ, DMV ਦੀ ਪ੍ਰੋਬਲਮ ਆ। ਕਹਿੰਦਾ ਇੱਥੇ ਟਰੱਕ ਡੱਕ ਸਵੇਰ ਨੂੰ ਮਤਲਬ ਉਬਰ ਕਰੀ ਤੇ DMV ਜਾਵੀਂ ਤੇ ਉੱਥੋਂ ਲਾਇਸੈਂਸ ਕਰੈਕਸ਼ਨ ਕਰਾ ਕੇ ਤੇ ਫਿਰ ਲੈ ਕੇ ਆਵੀਂ ਤੇ ਫਿਰ ਟਰੱਕ ਤੇ ਛੱਡਾਂਗੇ। ਜਾਂ ਏਦਾਂ ਕਰ, ਬੰਦੇ ਕਿਸੇ ਨੂੰ ਕਾਲ ਕਰ ਡਰਾਈਵਰ ਨੂੰ, ਮੈਂ ਤੂੰ ਅਲਾਓ ਕਰਦਾ ਇਹ ਚੀਜ਼ ਨੂੰ ਵੀ ਕੋਈ ਬੰਦਾ ਆਵੇ, ਡਰਾਈਵਰ ਆਵੇ ਤੇ ਆਣ ਕੇ ਮੇਰਾ ਟਰੱਕ ਡਰਾਈਵ ਕਰ ਲੇ। ਕਹਿੰਦਾ ਮੈਂ ਤੇ ਨਹੀਂ ਅਲਾਓ ਕਰਦਾ। ਮੈਂ ਫਿਰ ਮੈਨੂੰ ਐਡਵਾਈਜ਼ ਵੀ ਕਿਉਂ ਕਰਨ ਡਿਆ ਤੂੰ? ਮੈਂ ਵੀ ਫਿਰ ਮੈਂ ਉਹਨੂੰ ਜਦੋਂ ਏਦਾਂ ਕਿੰਨਾ ਚਿਰ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਉਹਨੂੰ ਮੈਂ ਪੁਰਾਣਾ ਲਾਇਸੈਂਸ ਵਿਖਾਇਆ ਜਿਹੜਾ DMV ਵੱਲੋਂ ਰਿਨਿਊ ਹੋਇਆ ਸੀ। ਠੀਕ ਹੈ। ਲਾਸਟ ਜਦੋਂ ਉਹ ਵਿਖਾਇਆ ਤੇ ਫਿਰ ਉਹ ਕਹਿੰਦਾ, ਫਿਰ ਮੈਨੂੰ ਕਹਿੰਦਾ ਵੀ ਤੂੰ ਜਾ ਸਕਦਾ। ਹੁਣ ਲਾਇਸੈਂਸ ਆਣ ਕੇ ਮੈਂ DMV ਨੂੰ ਦੱਸਿਆ ਵੀ ਆਹ ਪ੍ਰੋਬਲਮ ਆ। DMV ਮੰਨੀ ਨਹੀਂ। ਬਹੁਤ ਆਪਣੇ ਇੰਡੀਅਨ ਲੇਡੀਜ਼ ਕੰਮ ਕਰਦੀ ਆ ਕਲੋਵਤ DMV। ਮੈਂ ਉਸ ਨਾਲ ਫਿਰ ਗੱਲ, ਉਹਨਾਂ ਮੈਨੂੰ ਕਿੰਨਾ ਕਦੇ ਉੱਧਰ ਘੁਮਾ ਕਦੇ ਉੱਧਰ ਘੁਮਾ। ਮੈਂ ਤੁਹਾਨੂੰ ਮੇਰੀ ਨਹੀਂ ਸਮਝ ਲੱਗ ਰਹੀ ਕੀ ਪ੍ਰੋਬਲਮ ਕੀ ਆ ਵੀ ਮੇਰਾ ਟਾਈਮ ਕਾਹਤੋਂ ਇੰਨਾ ਜ਼ਿਆਦਾ। ਇਹ ਰਮਨ ਸਿੰਘ ਜੀ 3 ਘੰਟੇ ਲੱਗ ਗਏ ਮੈਨੂੰ DMV ਦੇ ਵਿੱਚ ਹੀ। ਜਦੋਂ ਮੇਰਾ ਨੰਬਰ ਆਇਆ ਕਰੇ ਮੇਰੀ ਵਿੰਡੋ ਚੇਂਜ ਕਰ ਦਿੱਤੀ ਜਾਵੇ। ਜਦੋਂ ਵਿੰਡੋ ਚੇਂਜ ਹੋਈ ਐਂਡ ਤੇ ਗਿਆ ਤੇ ਉਹ ਲੇਡੀਜ਼ ਆਪਣੀ ਇੰਡੀਅਨ ਕਹਿੰਦੀ ਵੀ ਭਾਜੀ ਤੁਹਾਡਾ ਲਾਇਸੈਂਸ, ਤੁਹਾਡੀ DMV ਵੱਲੋਂ ਪ੍ਰੋਬਲਮ ਆ, ਤੁਹਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਜਦੋਂ ਮੈਂ ਐਂਡ ਤੇ ਕਿਹਾ ਵੀ ਮੇਰੀ ਟਿਕਟ ਤੇ ਸਾਈਨ ਆਫ ਕੀਤਾ ਜਾਵੇ ਵੀ ਟਿਕਟ ਸਾਈਨ ਕਰੋ DMV ਸੁਪਰਵਾਈਜ਼ਰ, ਉਹ ਕਹਿੰਦੀ ਮੈਂ ਐਲੀਜੀਬਲ ਨਹੀਂ ਹੈ। ਹੁਣ ਤੁਸੀਂ ਦੱਸੋ ਵੀ ਕੌਣ ਐਲੀਜੀਬਲ ਆ? DMV ਰਿਸਪੌਂਸੀਬਲ ਆ ਕਿ ਕੌਣ ਰਿਸਪੌਂਸੀਬਲ ਆ? ਮੇਰੇ ਖਿਆਲ ਨਾਲ ਤਾਂ DMV ਆ। ਫਿਰ ਮੈਂ ਉਹ ਟਿਕਟ DMV ਹੈ ਜੇ ਲਾਇਸੈਂਸ ਤੇ ਕੋਈ ਇਦਾਂ ਦੀ ਇਸ਼ੂ ਹੈਗਾ ਤਾਂ। ਹਾਂਜੀ, DMV ਦੀ ਇਸ਼ੂ ਹੈਗਾ ਹੈ। ਲਿਖਿਆ ਕੀ ਸੀ ਉਹਨਾਂ ਨੇ ਪਿੱਛੇ? ਉਹਨਾਂ ਕਿਹਾ ਵੀ 에ਅਰ ਬ੍ਰੇਕਾਂ ਵਾਲਾ ਵਹੀਕਲ ਤੋਂ ਚਲਾ ਨਹੀਂ ਸਕਦਾ ਕੰਪਲਾਈਂਸ ਕੋਈ ਵੀ ਇਦਾਂ ਦਾ, ਵੀ ਤੈਨੂੰ ਟੈਸਟ ਦੇਣਾ ਪਊਗਾ। ਇਹਨੂੰ ਮੈਨੂੰ ਪੁਲਿਸ ਵਾਲੇ ਨੇ ਕਿਹਾ। ਮੈਂ ਸਾਰੀ ਰਿਕੁਆਇਰਮੈਂਟ ਪੂਰੀ ਕੀਤੀ ਹੈ ਤਾਂ ਮੈਨੂੰ ਲਾਇਸੈਂਸ ਆਇਆ ਵਾ। ਸੋ ਉਹਨਾਂ ਨੇ ਗਲਤੀ ਕੀਤੀ ਹੈ। ਪੁਰਾਣਾ ਲਾਇਸੈਂਸ ਵਿਖਾਇਆ ਫਿਰ ਉਹ ਮੰਨ ਗਿਆ। ਫਿਰ ਕਹਿੰਦਾ ਨਹੀਂ ਹੁਣ ਫਿਰ ਤੁਹਾਡਾ ਹੁਣ ਹੋ ਗਿਆ ਸੂਤ ਹੋਇਆ ਵਾਲਾ ਜਿਹੜਾ 에ਅਰ ਬ੍ਰੇਕ ਵਾਲਾ ਲਾਇਸੈਂਸ ਹੈ, ਜੇ ਉਹਨੇ ਪੁਰਾਣਾ ਲਾਇਸੈਂਸ ਦਿਖਾਏ ਤੇ ਮੰਨਿਆ, ਫਿਰ ਉਹਨੇ ਉੱਥੇ ਉਹ ਤੁਹਾਨੂੰ ਕਲੀਅਰ ਕਿਉਂ ਨਹੀਂ ਕੀਤਾ ਉਸ ਚੀਜ਼ ਤੋਂ? ਨਹੀਂ ਕਲੀਅਰ ਨਹੀਂ ਕੀਤਾ। ਮੈਂ ਉਹਨੂੰ ਬਹੁਤ ਕਿਹਾ ਮੈਂ ਵੀ ਤੂੰ ਏਦਾਂ, ਮੈਂ ਵੀ ਤੂੰ ਆਊਟ ਆਫ ਸਰਵਿਸ ਪਾਤਾ ਵਾ। ਉਹ ਕਹਿੰਦਾ ਮੈਂ ਜੋ ਲਿਖ ਚੁੱਕਾ ਨਾ, ਜਿਹੜੀ ਮਹਾਵੀਰ ਸਕੇਲ ਦੀ ਗੱਲ ਵਾ ਉਹ ਉਸੇ ਵੇਲੇ ਕਰੈਕਸ਼ਨ ਕਰ ਦਿੰਦੇ ਆ। ਮੰਨ ਲਓ ਜੇ ਇੱਦਾਂ ਕੁਛ ਵੀ ਹੋਵੇ ਨਾ, ਜਿੱਦਾਂ ਬ੍ਰੇਕਾਂ ਦਾ ਜਾਂ ਕੁਛ ਵੀ ਇੱਦਾਂ ਦਾ ਕੁਝ ਪ੍ਰੋਬਲਮ ਆਉਂਦੀ ਆ, ਜਿੱਦਾਂ ਅੱਗੇ ਵੀਰ ਨੇ ਗੱਲ ਕੀਤੀ ਆ, ਉਸੇ ਵੇਲੇ ਟਿਕਟ ਤੁਹਾਡੀ ਉਹ ਕੈਂਸਲ ਕਰ ਦਿੰਦੇ। ਮੰਨ ਲਓ ਵੀ ਫਿਕਸ ਕਰ ਦਿੰਦੇ ਆ। ਹੁਣ ਜੇ ਟਿਕਟ ਮਿਲੀ ਆ, ਮੈਂ ਚਲੋ ਸ਼ੈਰਫ ਕੋ ਕਰਾ ਦੀ ਸਾਈਨ ਆਫ। ਨਵਾਂ ਇਸ਼ੂ ਆ। ਹਾਂਜੀ ਰਮਨ ਜੀ, ਕੀ ਕਰਨਾ ਚਾਹੀਦਾ? ਇਹ ਕਰਨਾ ਚਾਹੁੰਦਾ ਮੈਂ, ਗੱਲ ਅਸਲ 'ਚ ਇਹ ਕਰਨਾ ਚਾਹੁੰਦਾ ਵੀ ਜਿਹੜੀ ਗਲਤੀ ਮੇਰੇ ਕੋਲ ਹੀ ਨਾ, ਜਦੋਂ ਲਾਇਸੈਂਸ ਆਉਂਦਾ ਵਾ ਉਹਨੂੰ ਪਲੀਜ਼ ਪਿਛਲੇ ਪਾਸਿਓਂ ਤੇ ਫਰੰਟ ਤੋਂ ਰੀਡ ਕਰੋ। ਆਪਾਂ ਜ਼ਿਆਦਾ ਮੋਸਟਲੀ ਫਰੰਟ ਤੋਂ ਰੀਡ ਕਰ ਲੈਂਦੇ, ਐਡਰੈਸ, ਡੇਟ ਆਫ ਬਰਥ ਤੇ ਲਾਇਸੈਂਸ। ਮਗਰਲੇ ਪਾਸੇ ਆਪਾਂ ਜਿਹੜੇ ਸ਼ਾਰਟ ਵਰਡ ਲਿਖੇ ਹੁੰਦੇ ਨਾ, ਆਪਾਂ ਕਦੇ ਰੀਡ ਹੀ ਨਹੀਂ ਕੀਤੇ। ਇਸ ਤਰ੍ਹਾਂ ਮੈਂ ਗੱਲ ਤੇ ਅਸਲ 'ਚ ਮੈਂ ਆਹ ਕਰਨੀ ਚਾਹੁੰਦਾ ਵਾ। ਜੀ ਬਿਲਕੁਲ। ਜੋ ਹੋ ਗਿਆ ਉਹ ਤੇ ਫਿਕਸ ਹੋ ਜੂ, ਉਹ ਨਹੀਂ ਪ੍ਰੋਬਲਮ ਹੈਗੀ। ਪ੍ਰੋਬਲਮ ਇਹ ਆ ਵੀ ਜਿਹੜੇ ਆਮ ਵੀਰ ਆ, ਜਿੱਦਾਂ ਹੁਣ ਉਹ ਵੀਰ ਕਹਿੰਦਾ ਵਾ ਉੱਥੇ ਵੀਰ ਜੀ ਮਹਾਵੀਰ ਏਦਾਂ ਹੀ ਕਰਦੇ ਆ। ਰਮਨ ਸਿੰਘ ਜੀ, ਮੈਂ ਵੀ ਅਸੀਂ ਵੀ ਕਈ ਵਾਰੀ ਗਏ ਆ। ਮੈਂ ਪਹਿਲਾਂ ਟਰੱਕ ਚਲਾਉਂਦਾ ਰਿਹਾ ਉੱਥੇ। ਮਹਾਵੀਰ ਕੀ ਆ, 2-3 ਇੱਕੋ ਕੰਪਨੀ ਦੇ ਪਿਕਅਪ ਟਰੱਕ, ਉਹ ਬੰਦੇ ਉਹ ਸਾਈਨ ਆਫ ਜਿਹੜੀ ਟਿਕਟ ਜੋ ਵੀ ਕਰਨਾ ਨਾ, ਉਹ ਅੰਦਰੋਂ ਹੀ ਟਿਕਟ ਆਪਣੀ ਇਸ਼ੂ ਕਰਦੇ ਅਫਸਰ ਕਈ ਵਾਰੀ, ਤੇ ਉਹ ਮਕੈਨਿਕ ਕਰ ਦਿੰਦਾ ਵਾ ਇੰਸਪੈਕਸ਼ਨ। ਇਹ ਸਾਡੇ ਨਾਲ ਵੀ ਹੋਈ ਆ ਪਹਿਲਾਂ, ਕਾਫੀ ਲੌਂਗ ਟਾਈਮ, ਜਿੱਦਾਂ 4-5 ਸਾਲ ਪਹਿਲਾਂ। ਇਹ ਇੱਥੇ ਹੁੰਦਾ ਵਾ ਏਦਾਂ। ਉੱਥੇ 2 ਬੰਦੇ ਪਰਮਾਨੈਂਟਲੀ ਹੁੰਦੇ ਹੀ ਹੁੰਦੇ ਆ। ਪਤਾ ਨਹੀਂ ਕਿਹੜੇ ਹਿਸਾਬ ਨਾਲ ਵਾ ਵੀ ਉਹ ਕੰਮ ਕਰਦੇ ਆ। ਉਹ ਪੈਸੇ ਵੀ ਚੰਗੇ ਚਾਰਜ ਕਰਦੇ ਆਪਣੇ ਬੰਦੇ। ਏਦਾਂ ਹੀ ਕਹਿੰਦੇ ਆ ਵੀ ਜੇ ਤੂੰ ਅੱਧੋ ਅੱਧੀ ਕਰ ਲਾ। ਮੰਨ ਲਓ ਜੇ ਮੇਰਾ ਬ੍ਰੇਕ ਐਂਬਰ ਲੀਕ ਸੀ ਤੇ ਮੈਨੂੰ ਕਹਿੰਦਾ ਸੀ ਵੀ ਅੱਧੋ ਅੱਧੀ ਕਰ ਲਾ, ਕੈਸ਼ ਦੇ ਦੇ ਬਸ। ਇਹ ਤਾਂ ਹੁਣ ਨਵੀਆਂ ਤੋਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਜੀ ਰਮਨ ਜੀ। ਨਹੀਂ ਜ਼ਰੂਰ ਇਹਦੇ ਬਾਰੇ 'ਚ
ਗੱਲ ਜ਼ਰੂਰ ਕਰਾਂਗੇ CHP ਦੇ ਨਾਲ ਕਿ ਕੀ ਹੋ ਰਿਹਾ ਹੈਗਾ ਜਾਂ ਕਿੱਦਾਂ ਦੀ ਵੀ ਚੱਕਰ ਕੀ ਹੈ। ਪ੍ਰੋਬਲਮ ਆਈ ਹੋਈ ਹੈ। ਤੇ ਇਹਦੇ ਬਾਰੇ ਦੇ ਵਿੱਚ ਡੈਫੀਨੇਟਲੀ ਅੱਜ ਤੱਕ ਆਪਾਂ ਨੂੰ ਪਤਾ ਨਹੀਂ ਸੀਗਾ, ਪਰ ਹੁਣ ਪਤਾ ਲੱਗ ਗਿਆ ਤੇ ਹੁਣ ਆਪਾਂ ਜ਼ਰੂਰ ਇਹਦੇ ਬਾਰੇ ਚ ਗੱਲ ਕਰਾਂਗੇ। ਜੀ ਧੰਨਵਾਦ Thank you, ਤੁਹਾਡਾ ਗੁਰਨਾਮ ਇਸ਼ੂ ਜੀ। ਲਿਆਉਣ ਦਾ। ਤੇ ਦਵਿੰਦਰ ਸਿੰਘ ਹੁਣੀ ਸਾਡੇ ਸਰੋਤੇ ਕਹਿੰਦੇ ਆ ਵੀ ਬਿਲਕੁਲ ਪਿੱਛੇ ਦੇਖੋ ਆਪਣੇ ਲਾਇਸੈਂਸ ਦੇ ਕੀ ਲਿਖਿਆ, ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਲਾਇਸੈਂਸ ਪਹਿਲਾਂ ਚੈੱਕ ਕਰਨ ਦੀ। ਗੱਲ ਤਾਂ ਇਹ ਹੈ, ਸਹੀ ਹੈ ਬਿਲਕੁਲ। ਵੀ ਉਹ ਜੇ ਉਹਨੇ ਗਲਤੀ ਕਰ ਹੀ ਦਿੱਤੀ ਤਾਂ ਉਹ ਨਾਲ ਦੇ ਨਾਲ ਹੀ ਪਤਾ ਲੱਗ ਜਾਵੇ ਤਾਂ ਉਹ ਤੁਰੰਤ ਹੀ ਹੋ ਜਾਂਦਾ। ਫਿਰ ਜਦੋਂ ਟਾਈਮ ਪੈ ਗਿਆ, ਹੁਣ ਇਹਨਾਂ ਦੇ ਕਈ ਮਹੀਨੇ ਪੈ ਗਏ ਸੀਗੇ ਵਿੱਚ, ਸੋ ਪ੍ਰੋਬਲਮ ਆ ਜਾਂਦੀ। ਇੱਕ ਨਵਦੀਪ ਸਿੰਘ ਆਪਣੇ ਕਹਿੰਦੇ ਵੀ ਇੱਕ ਆਫੀਸਰ ਨੂੰ ਵੀ ਫੜਿਆ ਗਿਆ ਸੀ ਮਹਾਵੀ ਸਕੇਲ ਤੇ ਸੇਮ ਚੀਜ਼ ਕਰਦਿਆਂ ਨੂੰ, FBI ਨੇ ਫੜਿਆ ਸੀ ਕਹਿੰਦੇ। ਅੱਛਾ, ਸੋ ਮਤਲਬ ਹੈ ਆ ਕੋਈ ਦਿੱਕਤ ਉੱਥੇ। ਇਹ ਸਕੈਂਡਲ ਹੋ ਸਕਦਾ ਜਿੱਦਾਂ ਇੱਧਰ ਸਾਡੇ ਲਾਗੇ ਕਰੈਕਸ਼ਨਲ ਫੈਸਿਲਿਟੀ ਚ ਹੋਇਆ, ਅਲਟੀਮੇਟਲੀ ਕਰੈਕਸ਼ਨਲ ਫੈਸਿਲਿਟੀ ਬੰਦ ਕਰਤੀ ਡਬਲਨ ਵਾਲੀ ਜਿਹੜੀ। ਬਿਲਕੁਲ। ਜਸਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਉਹ ਇੰਸਪੈਕਟਰ ਹੁੰਦੇ ਸਕੇਲਾਂ ਦੇ ਤੁਹਾਨੂੰ ਤਾਂ ਜ਼ਿਆਦਾ ਪਤਾ, ਪਰ ਉਹ ਸਿਵਿਲੀਅਨ ਰੱਖੇ ਹੁੰਦੇ, ਉਹ CHP ਨਹੀਂ ਹੁੰਦੇ ਜੀ। ਉਹ ਆਮ ਤੁਸੀਂ ਟੈਸਟ ਪਾਸ ਕਰਕੇ ਇੰਸਪੈਕਟਰ ਲੱਗ ਸਕਦੇ ਆ। ਮੇਰਾ ਭਾਂਜਾ ਲੱਗਾ ਸੀ, ਉਹ ਡੈਂਗਰੀਆਂ ਹੀ ਆ ਤੁਹਾਨੂੰ CHP ਵਾਲੀਆਂ ਦਿੰਦੇ ਪਾਉਣ ਨੂੰ, ਹੋਰ ਕੋਈ ਵਰਦੀ ਜਾਂ ਗੰਨ ਗੁੰਨ ਉਹਨਾਂ ਕੋਲ ਕੱਢ ਨਹੀਂ। ਚੈੱਕ ਉਹਨਾਂ ਤੋਂ ਕਰਾਉਂਦੇ ਆ। ਹਾਂਜੀ, ਉਹ ਇੰਸਪੈਕਟਰ ਹੀ ਚੈੱਕ ਕਰਦੇ ਆ। ਉਹਦੀ ਨਾਮ ਤੇ ਉੱਥੇ ਅੰਦਰ ਦੇ ਆਉਣੀ ਤਾਂ ਉਹ ਦੇਖਣਾ ਜੀ ਤੁਹਾਨੂੰ ਟਿਕਟ ਦੇਣੀ ਆ ਜਾਂ ਕਰਨਾ ਆ ਤੁਹਾਨੂੰ ਆਊਟ ਆਫ ਸਰਵਿਸ। ਜਿਹੜੇ ਆਊਟ ਆਫ ਸਰਵਿਸ ਹੋਣੇ ਫਿਰ ਮਕੈਨਿਕ ਤੁਹਾਡਾ ਠੀਕ ਕਰਾ ਕੇ ਕਰਦੇ ਤਾਂ ਮਕੈਨਿਕ ਜਾ ਕੇ ਉਸੇ ਤੋਂ ਸਾਈਨ ਕਰਾ ਕੇ ਦਿੰਦਾ, ਤੁਸੀਂ ਆਪ ਨਹੀਂ ਜਾ ਸਕਦੇ ਜੀ। ਸੋ ਰਮਨ ਜੀ ਠੀਕ ਆ ਜੀ। ਕੀ ਇਹ ਪ੍ਰੈਕਟਿਸ ਅਸਲ 'ਚ ਸਹੀ ਆ ਜਾਂ ਕਿੱਦਾਂ ਆ? ਹੁਣ ਤਾਂ ਕਈ ਲੋਕਾਂ ਨੇ ਹੁਣ ਜਿਹੜੀ ਆਪਾਂ ਨੂੰ ਪਤਾ ਲੱਗੀ ਆ, ਹੁਣ ਆਪਾਂ we can go back, I can call CHP। ਹਾਂਜੀ ਨੇ ਬਿਲਕੁਲ ਪਤਾ ਕਰਿਓ ਵੀ ਇਹ ਪ੍ਰੈਕਟਿਸ ਅਲਾਉਡ ਵੀ ਆ ਜਾਂ ਇਹ ਧੱਕਾ ਹੋ ਰਿਹਾ, ਕੀ ਕਰ ਰਹੇ ਆ ਵੀ ਆਪਣਾ ਕੰਮ ਨਹੀਂ ਕਰਨਾ। ਇਹਨੇ ਬਿਲਕੁਲ ਇਹਦੇ ਜਿਹੜੀ ਆ ਪੂਰੀ ਗੱਲਬਾਤ ਦੇਖਾਂਗੇ ਕਿ ਕੀ ਹੋ ਰਿਹਾ ਹੈਗਾ, ਕੀ ਪ੍ਰੋਬਲਮ ਹੈਗੀ, ਕੀ ਇਸ਼ੂ ਹੈਗਾ ਜੀ। ਤੇ ਦੂਸਰੀ ਗੱਲ ਰਾਜਕਰੀ ਮੈਂ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜੀ ਆ ਹੁਣ ਰਿਪੋਰਟ ਦੀ ਗੱਲ ਆਈ ਸੀਗੀ ਕਿ ਜਿਹੜੀ ਇੰਸਪੈਕਟਰ ਜਦੋਂ ਤੁਹਾਨੂੰ ਕੋਈ ਲਿਖਦਾ ਆਊਟ ਆਫ ਸਰਵਿਸ ਕਰਦਾ ਆ ਤੇ ਉਹ ਤੋਂ ਬਾਅਦ ਦੇ ਵਿੱਚ ਤੁਹਾਨੂੰ 15 ਦਿਨਾਂ ਦੇ ਵਿੱਚ ਜਿਹੜੀ ਇਸ਼ੂਇੰਗ ਏਜੰਸੀ ਹੁੰਦੀ ਆ ਉਹਨੂੰ ਉਹ ਕਰੈਕਸ਼ਨ ਕਰਕੇ ਦਿਖਾਉਣੀ ਪੈਂਦੀ ਆ ਉਹਦੀ ਟਿਕਟ ਦੀ। ਤੇ ਉਸ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਇਨਸਪੈਕਸ਼ਨ ਦੀ ਆਪਣੀ ਹੈਗੀ ਆ ਟਿਕਟ ਦੀ ਜਿਹੜੀ ਆ ਕਲੀਅਰੈਂਸ ਆ ਉਹ 12 ਮਹੀਨੇ ਤੱਕ ਸੇਵ ਕਰਕੇ ਰੱਖਣੀ ਪੈਂਦੀ ਆ ਆਪਣੇ ਕੋਲ। ਸੋ CBSE ਨੇ FMCSA ਨੂੰ ਪਟੀਸ਼ਨ ਕੀਤੀ ਆ ਹੁਣ ਕਿ ਆਹ ਰਿਕੁਆਇਰਮੈਂਟ ਚੱਕੀ ਜਾਵੇ ਕਿ ਜਿਹੜੀ ਉਹ ਦੁਬਾਰਾ ਉਸੇ ਹੀ ਜਿਹੜੀ ਜਿਹਨੇ ਇਸ਼ੂ ਕੀਤੀ ਆ ਟਿਕਟ ਉਸੇ ਨੂੰ 15 ਦਿਨਾਂ ਦੇ ਵਿੱਚ ਦਿਖਾਉਣ ਵਾਲੀ ਜਿਹੜੀ ਆ ਪ੍ਰੋਵੀਜ਼ਨ ਆ ਇਹ ਖਤਮ ਕੀਤੀ ਜਾਵੇ। ਸਿਰਫ ਤੇ ਸਿਰਫ ਟਰੱਕਿੰਗ ਕੰਪਨੀ ਨੂੰ ਉਹ 12 ਮਹੀਨੇ ਦੀ ਜਿਹੜੀ ਆ ਇੰਸਪੈਕਸ਼ਨ ਦੀ ਰਿਪੋਰਟ ਉਹ ਆਪਣੇ ਕੋਲ ਉਹਦੀ ਆਪਣੀ ਕਰੈਕਸ਼ਨ ਦੀ ਰਿਪੋਰਟ ਆਪਣੇ ਕੋਲ ਰੱਖਣ ਦੀ ਲੋੜ ਆ। ਸੋ ਇਹ ਚੀਜ਼ ਮੈਂ ਹੁਣੇ ਹੀ ਪੜ੍ਹ ਰਿਹਾ ਸੀਗਾ ਕਿ ਇਹ ਚੀਜ਼ ਆਲਰੇਡੀ ਜਿਹੜੀ ਆ ਉਹ FMCSA ਕੋਲ ਇੰਸਪੈਕਸ਼ਨ ਦੀ ਰਿਪੋਰਟ ਆਰਡਰ ਕਰਨ ਦੀ ਰਿਕੁਆਇਰਮੈਂਟ ਨੂੰ ਕਲੀਅਰ ਕਰਨ ਨੂੰ ਕਿਹਾ ਗਿਆ ਜੀ। ਤੇ ਇਹਦੇ ਨਾਲ ਇੱਕ ਹੋਰ ਜਿਹੜੀ ਚੀਜ਼ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਕਿ ਆਪਣੀ ਆਉਂਦੀ ਜਿਹੜੀ ਇਸ ਸਾਲ ਦੇ ਵਿੱਚ ਆਪਣੀ ਮਹੀਨਾ ਹੈਗਾ ਆ ਨਵੰਬਰ ਦਾ। ਸੋ ਉਹਦੇ ਵਿੱਚ ਜਿਹੜੇ ਆ ਜਿਹੜਾ ਆਪਣਾ ਮੇਜਰ ਇੱਕ ਚੇਂਜ ਆਉਣ ਵਾਲੀ ਆ ਨਵੰਬਰ 18 ਨੂੰ FMCSA ਵੱਲੋਂ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ। ਇਹ ਮੈਂ ਸ਼ਾਇਦ 3 ਹਫ਼ਤੇ ਪਹਿਲਾਂ ਸੈਂਡੀਏਗੋ ਦੇ ਵਿੱਚ ਸੀਗਾ ਜਦੋਂ ਉਦਣ ਵੀ ਮੈਂ ਇਹ ਗੱਲ ਕੀਤੀ ਸੀਗੀ ਤੇ ਇਹ ਫਿਰ ਮੈਂ ਯਾਦ ਕਰਵਾ ਦਿਆਂ ਕਿਉਂਕਿ ਬਹੁਤ ਜ਼ਿਆਦਾ ਸਿਚੁਏਸ਼ਨ ਵਿਗੜਦੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਕਿ ਨਵੰਬਰ 18 ਤੋਂ ਬਾਅਦ ਜਿਹੜਾ ਵੀ ਕੋਈ ਡਰਾਈਵਰ ਜਿਹੜਾ ਆ ਉਹ ਪੋਜ਼ਿਟਿਵ ਡਰੱਗ ਟੈਸਟ ਉਹਦਾ ਆ ਜਾਂਦਾ ਆ ਔਰ ਉਹ ਪੋਜ਼ਿਟਿਵ ਡਰੱਗ ਟੈਸਟ ਨੂੰ ਇਗਨੋਰ ਕਰਕੇ ਤੇ ਫਿਰ ਕੋਈ ਨਾ ਕੋਈ ਕੰਪਨੀ ਉਹਨੂੰ ਹਾਇਰ ਕਰ ਲੈਂਦੀ ਆ ਉਹਨੂੰ ਕਿਉਂਕਿ ਉਹਦੇ ਕੋਲ ਲਾਇਸੈਂਸ ਹੈਗਾ ਉਹਨੂੰ ਹਾਇਰ ਕਰ ਲੈਂਦੀ ਆ। ਉਹਦਾ ਚੈੱਕ ਨਹੀਂ ਕਰਦੇ ਬੈਕਗਰਾਊਂਡ, ਉਹਦਾ ਡਰੱਗ ਟੈਸਟ ਨਹੀਂ ਕਰਾਉਂਦੇ, ਉੱਦਾਂ ਡਰਾਈਵਰ ਨੂੰ ਐਜ਼ ਅ ਸੈਕਿੰਡ ਡਰਾਈਵਰ ਚੜਾ ਦਿੰਦੇ ਆ। ਵੇਲੇ ਵੇਲੇ ਚਲਾ ਲਈ ਵਾਲਾ ਡੀਲ ਕਰ ਦਿੰਦੇ ਆ। ਉਹ ਜਿਹੜੀ ਚੀਜ਼ ਆ ਉਹ ਹੁਣ ਨਵੰਬਰ 18 ਨੂੰ ਇਫੈਕਟਿਵ ਹੋਣ ਜਾ ਰਹੀ ਆ ਕਿ ਜਦੋਂ ਤੁਹਾਡਾ ਪੋਜ਼ਿਟਿਵ ਡਰੱਗ ਟੈਸਟ ਰਿਪੋਰਟ ਹੋ ਜਾਂਦਾ ਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ 'ਚ ਵਿਦਿਨ 60 ਡੇਜ਼ ਤੁਹਾਡੀ ਸਟੇਟ ਦੀ DMV ਜਿੱਥੋਂ ਵੀ ਤੁਹਾਡਾ ਡਰਾਈਵਰ ਲਾਇਸੈਂਸ ਇਸ਼ੂ ਹੋਇਆ ਆ ਉਹ ਤੁਹਾਡਾ ਡਰਾਈਵਰ ਲਾਇਸੈਂਸ ਜਿਹੜਾ ਡੀਗ੍ਰੇਡ ਕਰਕੇ ਕਲਾਸ C ਲਾਇਸੈਂਸ ਫਿਰ ਦੁਬਾਰਾ ਹੋ ਜਾਊਗਾ ਔਰ ਜਿਹੜਾ ਤੁਹਾਡਾ ਲਾਇਸੈਂਸ ਆ ਉਹ ਕਲਾਸ A ਨਹੀਂ ਰਹੂਗਾ ਜਿੰਨੀ ਦੇਰ ਤੱਕ ਤੁਸੀਂ ਆਪਣਾ ਫਾਲੋ ਅਪ ਡਰੱਗ ਟੈਸਟ ਕਰਾਉਂਦੇ ਨਹੀਂ ਹੈਗੇ। ਸੋ ਇਹ ਚੀਜ਼ ਵੀ ਇਫੈਕਟਿਵ ਹੋਣ ਜਾ ਰਹੀ ਆ ਕਿਉਂਕਿ
ਪਾਇਆ ਜਾ ਰਿਹਾ ਕਿ ਬਹੁਤ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਔਰ ਅਸੀਂ ਵੀ ਇਹ ਦੇਖ ਰਹੇ ਹਾਂ ਅੱਜ ਕੱਲ੍ਹ ਕਿ ਬਹੁਤ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਵਿਦਆਊਟ ਡਰੱਗ ਟੈਸਟ ਦੇ ਡਰਾਈਵਰ ਨੂੰ ਚੜਾ ਰਹੀਆਂ ਹੈਗੀਆਂ, ਐਜ਼ ਅ ਸੈਕਿੰਡ ਡਰਾਈਵਰ ਕਹਿ ਕੇ ਚੜਾ ਰਹੀਆਂ ਹੈਗੀਆਂ ਕਿ ਭਾਜੀ ਉਹ ਤਾਂ ਨਾਲ ਹੀ ਗਿਆ ਸੀਗਾ, ਉਹਨੇ ਕਿਹੜਾ ਟਰੱਕ ਚਲਾਉਣਾ ਸੀਗਾ। ਨੋ ਨੋ ਨੋ, ਇਹ ਚੀਜ਼ਾਂ ਬਹੁਤ ਜ਼ਿਆਦੀਆਂ ਹੋ ਰਹੀਆਂ। ਸੋ ਪਲੀਜ਼, ਮੈਂ ਅੱਗੇ ਵੀ ਇੱਕੋ ਗੱਲ ਕੀਤੀ ਸੀਗੀ ਕਿ ਨਾਨ ਕੰਪਲਾਇੰਟ ਹੋ ਕੇ ਇੱਦਾਂ ਦੀ ਅਣਗਹਿਲੀ ਕਰਕੇ ਟਰੱਕ ਕੰਪਨੀ ਚੱਲਦੀ ਰੱਖਣੀ ਜਿਹੜੀ ਆ, ਉਹਦੇ ਨਾਲੋਂ ਤੁਸੀਂ ਕਿਸੇ ਦੀ ਟਰੱਕਿੰਗ ਕੰਪਨੀ 'ਚ ਕੰਮ ਕਰ ਲਓ, ਸੌਖੇ ਰਹੋਗੇ, ਕਿਉਂਕਿ ਇਹ ਬਹੁਤ ਵੱਡੇ ਕ੍ਰਾਈਮ ਹੈਗੇ ਆ। ਔਰ ਖਾਸ ਕਰਕੇ ਜਿਹੜੇ ਨਵੇਂ ਮੁੰਡੇ ਹੈਗੇ ਆ ਜਿਹੜੇ ਟਰੱਕ ਤੇ ਚੜ੍ਹਦੇ ਹੈਗੇ ਆ ਔਰ ਇੱਦਾਂ ਦੇ ਪ੍ਰੋਬਲਮ ਦੇ ਵਿੱਚ ਆ ਜਾਂਦੇ ਆ, ਉਹਨਾਂ ਦੇ ਲਈ ਗਾਂ ਪੱਕੇ ਹੋਣਾ ਔਰ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ, ਸਿਟੀਜ਼ਨਸ਼ਿਪ ਔਰ ਸਾਰੀ ਜਿਹੜੀ ਲਾਈਫ ਆ ਉਹ ਬਿਲਕੁਲ ਬਰਬਾਦ ਹੋ ਜਾਂਦੀ ਆ। ਸੋ ਇਸ ਕਰਕੇ ਪਲੀਜ਼ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਇਹ ਜਿਹੜੇ ਕੰਮ ਹੈਗੇ ਆ, ਸਾਨੂੰ ਜਦੋਂ ਮੈਂ ਕੈਨੇਡਾ ਗਿਆ ਸੀਗਾ ਉਦੋਂ ਵੀ ਇਹ ਗੱਲ ਉੱਥੇ ਹੋਈ ਸੀਗੀ ਕਿ ਡਰਾਈਵਰਸ ਨੂੰ ਉੱਧਰ ਅਮਰੀਕਾ ਭੇਜ ਦਿੱਤਾ ਜਾਂਦਾ ਆ ਔਰ ਉੱਥੇ ਜਾ ਕੇ ਗਲਤ ਕੰਮ ਕਰਵਾਇਆ ਜਾਂਦਾ ਆ, ਔਰ ਗਲਤ ਕੰਮ ਦੇ ਵਿੱਚ ਜਦੋਂ ਡਰਾਈਵਰ ਫਸ ਜਾਂਦਾ ਹੈ ਫਿਰ ਉਹਦੀ ਸਾਰੀ ਲਾਈਫ ਖਰਾਬ ਹੋ ਜਾਂਦੀ ਆ। ਸੋ ਪਲੀਜ਼, ਜੇ ਤੁਸੀਂ ਇਹ ਕੰਮ ਕਰਦੇ ਹੈਗੇ ਆ ਜਾਂ ਇੱਦਾਂ ਦੇ ਕੰਮ ਦੇ ਵਿੱਚ ਹੈਗੇ ਆ ਤਾਂ ਧਿਆਨ ਦਿਓ, ਕਿਉਂਕਿ ਲਾਈਫ ਤੁਹਾਡੀ ਸਟੇਕ ਤੇ ਆ, ਕਿਸੇ ਹੋਰ ਦੀ ਨਹੀਂ। ਜੀ, ਕੁਝ ਕਾਲਰ ਹੋਰ ਬਚੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੁੜੇ ਨੇ ਹਰਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਭਾਈ ਸਾਹਿਬ, ਮੈਂ ਨਾ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ। ਜਿਹੜੇ ਤੁਸੀਂ ਕਹਿੰਦੇ ਨਾ ਵੀ ਆ ਜਿਹੜੇ ਸਿਮ ਦੱਸ ਕੇ ਗਏ ਆ ਸਕੇਲ ਤੇ ਜਿਹੜੇ ਮਕੈਨਿਕ ਆ ਕੇ ਉਹ ਚੈੱਕ ਕਰ ਜਾਂਦੇ ਆ ਤੇ ਮੁੜ ਕੇ ਉਹ ਪੈਸੇ ਮੰਗਦੇ ਆ, ਮੇਰਾ ਖਿਆਲ ਨਹੀਂ ਇਦਾਂ ਕਦੀ ਵੀ ਨਹੀਂ ਹੋਇਆ, ਕਦੀ ਕਿਤੇ ਵੀ ਨਹੀਂ ਹੋਇਆ ਅਮਰੀਕਾ 'ਚ ਇਦਾਂ। ਉਹ DOT ਨੇ ਵੀ ਰੱਖੇ ਆ ਜੀ ਮਕੈਨਿਕ ਤੇ CHP ਨੇ ਵੀ ਰੱਖੇ ਆ, ਪਰ ਉਹ ਕੱਲੇ ਤੁਹਾਡੇ ਟਰੱਕ ਦੀ ਇੰਸਪੈਕਸ਼ਨ ਨਹੀਂ ਕਰ ਸਕਦੇ, ਉੱਥੇ ਅਫਸਰ ਜ਼ਰੂਰ ਹੁੰਦਾ ਹੈ। ਉਹ ਇੰਸਪੈਕਸ਼ਨ ਕਰ ਦਿੰਦੇ ਆ ਤੁਹਾਡੇ ਟਰੱਕ ਦੀ ਤੇ ਰਿਪੋਰਟ ਭੇਜ ਦਿੰਦੇ ਆ ਅਫਸਰ ਨੂੰ ਅੰਦਰ, ਤੇ ਉਹ ਤੁਹਾਡਾ ਅਫਸਰ ਜਿਹੜਾ ਆ, ਜੇ ਤਾਂ ਤੁਹਾਡੀ ਵਾਇਲੇਸ਼ਨ ਆ ਤੇ ਉਹ ਟਿਕਟ ਬਣਾ ਦਿੰਦਾ ਤੁਹਾਨੂੰ, ਜੇ ਨਹੀਂ ਤਾਂ ਉਹ ਤੁਹਾਨੂੰ ਰਿਪੋਰਟ ਕੱਢ ਕੇ ਦੇ ਦਿੰਦਾ ਆ। ਇੰਨਾ ਕਿ ਉਹਨਾਂ ਦਾ ਕੰਮ ਹੁੰਦਾ। DOT ਦੇ ਵੀ ਰੱਖੇ ਆ ਤੇ ਆਪਣੇ CHP ਦੇ ਵੀ ਰੱਖੇ ਆ। ਉਹ ਹੁੰਦੇ ਮਕੈਨਿਕ ਇਹਨਾਂ ਦੇ ਸਰਕਾਰੀ ਆ, ਪਰ ਉਹ ਆਪਣੇ ਆਪ ਨਾਲ ਤਾਂ ਤੁਹਾਨੂੰ ਉਹ ਸਕੇਲ ਤੇ ਰੋਕਦੇ ਆ ਤੇ ਨਾ ਤੁਹਾਨੂੰ ਉਹ ਤੁਹਾਡੀ ਇੰਸਪੈਕਸ਼ਨ ਕਰਦੇ ਆ। ਉਹ ਸਿਰਫ ਟਰੱਕ ਦੀ ਇੰਸਪੈਕਸ਼ਨ ਤਾਂ ਹੀ ਕਰਦੇ ਆ ਜੇ ਉੱਥੇ ਅਫਸਰ ਹੋਵੇ ਤਾਂ। ਤੇ ਇੱਕ ਨੰਬਰ ਇਹ ਇੱਕ ਹੋ ਗਈ। ਤੇ ਦੂਸਰੀ ਜਿਹੜੀ ਤੁਸੀਂ ਕਹਿੰਦੇ ਸੀਗੇ ਵੀ DMV ਵਾਲੇ ਲਾਇਸੈਂਸ ਦੀ, ਉਹ ਨਾ ਰਿਸਟ੍ਰਿਕਟਡ ਲਾਇਸੈਂਸ ਹੁੰਦਾ ਜਿਹੜਾ ਬ੍ਰੇਕਾਂ ਦਾ ਹੁੰਦਾ। ਜੇ ਤੁਸੀਂ ਬ੍ਰੇਕਾਂ ਤੋਂ ਬਿਨਾਂ ਵੀ ਲੈਣਾ ਆ GCL ਲਾਇਸੈਂਸ ਤੇ ਉਹ ਮਿਲ ਜਾਂਦਾ ਆ। ਉਹ ਮੇਰਾ ਖਿਆਲ ਵੀ ਉਹਨੇ ਗਲਤੀ ਨਾਲ ਇਹਨਾਂ ਦਾ ਬ੍ਰੇਕਾਂ ਦਾ ਰਿਸਟ੍ਰਿਕਟਡ ਬਣਾ ਦਿੱਤਾ ਤੇ ਉਹ ਤਾਂ ਮੇਰਾ ਖਿਆਲ ਪ੍ਰੋਬਲਮ ਹੋਈ ਆ। ਉਹਦਾ ਵੈਸੇ ਹੁੰਦੀ ਨਹੀਂ ਗੀ ਪ੍ਰੋਬਲਮ। ਥੈਂਕ ਯੂ ਹਰਜਿੰਦਰ ਜੀ। ਥੈਂਕ ਯੂ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਇੰਦਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਨਾ ਕਈਆਂ ਸਕੇਲਾਂ ਦੇ ਲਾਗੇ, ਜਿੱਦਾਂ 20 ਵਾਲੀ ਸਕੇਲ ਦੇ ਲਾਗੇ ਨਾ ਮਕੈਨਿਕ ਬਹੁਤ ਘੱਟ ਆ, ਤੇ ਉੱਥੇ 2 ਮਕੈਨਿਕ ਆ ਤੇ ਉਹਨਾਂ ਦਾ ਵੀ ਇਹੀ ਜਿੱਦਾਂ ਹੈਗਾ ਸਿਸਟਮ ਬਣਾਇਆ ਹੋਇਆ। ਜਦੋਂ ਤੁਸੀਂ ਮੰਨ ਲਓ ਉੱਥੇ 20 ਵਾਲੀ ਸਕੇਲ ਤੇ ਤੁਹਾਨੂੰ ਆਫਿਸਰ ਪੁੱਲ ਓਵਰ ਕਰਦਾ ਆ, ਹੈ ਨਾ, ਉਹ ਪ੍ਰੋਬੇਬਲੀ ਹੀ ਫਾਈਂਡ ਸਮਥਿੰਗ, ਹੈ ਨਾ, ਸੋ ਉਹ ਕਾਲ ਉਸੇ ਮਕੈਨਿਕ ਨੂੰ ਜਾਂਦੀ ਆ ਤੇ ਜਾਂ ਉਹ ਨੰਬਰ ਪ੍ਰੋਵਾਈਡ ਕਰ ਦਿੰਦੇ ਹੁੰਦੇ ਆ ਜਿਹੜਾ ਸਕੇਲ ਤੇ ਆਫਿਸਰ ਆ ਉਸ ਟਾਈਮ ਦਾ ਮੌਜੂਦਾ ਹੁੰਦਾ। ਉਹ ਚਾਰਜ ਵਾਕਿਆ ਹੀ ਬਹੁਤ ਕਰਦੇ ਆ। ਹੋ ਚੁੱਕਾ ਮੇਰਾ ਸਿਰਫ ਕੂਲੈਂਟ ਦਾ ਟੈਂਕ ਦਾ ਢੱਕਣ ਮਿਸਿੰਗ ਸੀਗਾ। ਠੀਕ ਹੈ। ਹੀ ਚਾਰਜ ਮੀ ਮੋਰ ਦੈਨ $100 ਭਾਜੀ। ਪਲਾਸਟਿਕ ਦੀ ਚੀਜ਼ ਆ, ਕਰਦੇ ਨੇ ਚਾਰਜ। ਇਹ ਚੀਜ਼ ਚੱਲਦੀ ਆ, ਉਹ ਮੰਗਦੇ ਕੈਸ਼ ਨੇ। ਠੀਕ ਹੈ ਜੀ। ਹਾਂਜੀ, ਇਹ ਚੀਜ਼ ਹੈਗੀ ਆ, ਇਸ਼ੂ ਆਇਆ, ਮੇਰੇ ਨਾਲ ਹੋ ਚੁੱਕੀ ਹੈ ਇਹ ਚੀਜ਼ ਜੀ। ਤੇ ਬਸ ਮੈਂ ਇਹੀ ਦੱਸਿਆ। ਥੈਂਕ ਯੂ ਇੰਦਰਜੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਕੁਐਸਚਨ ਹੈ ਜੀ। ਜਿਵੇਂ 680 ਤੇ ਇੱਕ ਫਾਸਟ ਟਰੈਕ ਲੇਨ ਆ ਤੇ 3 ਉਹਦੇ ਨਾਲ ਹੋਰ ਚੱਲ ਰਹੀਆਂ ਰੈਗੂਲਰ ਓਪਨ ਟੂ ਆਲ ਜਿਹੜੀ ਹੁੰਦੀਆਂ। ਠੀਕ ਹੈ।
ਵਨ ਆਫ ਮਾਈ ਡਰਾਈਵਰ ਜਾਣੀ ਕਿ ਉਹ ਰਾਈਟ ਸਾਈਡ ਤੋਂ ਸੈਕੰਡ ਲੇਨ 'ਚ ਚਲਾ ਰਿਹਾ ਸੀ, ਫਾਰ ਲੈਫਟ ਤੋਂ ਥਰਡ 'ਚ ਚਲਾ ਰਿਹਾ ਸੀ, ਉਹਨੂੰ ਟਿਕਟ ਦੇਤੀ ਆਫਿਸਰ ਨੇ। ਉਹ ਕਹਿੰਦਾ ਜੀ ਜਿਹੜੀ ਫਾਸਟ ਟਰੈਕ ਲੇਨ ਆ ਉਹਨੂੰ ਡੋਂਟ ਕੰਸੀਡਰ ਇਟ ਪਬਲਿਕ ਲੇਨ, ਤੇ ਉਹਨੂੰ ਉਹ ਥਰਡ ਲੇਨ 'ਚ ਚੱਲ ਸਕਦਾ ਇੱਦਾਂ ਫਾਰ ਲੈਫਟ ਤੋਂ ਜਾਂ ਰਾਈਟ ਸਾਈਡ ਤੋਂ ਸੈਕੰਡ 'ਚ। ਹਾਂਜੀ, ਉਹ ਹੈਗਾ ਜੀ, ਟਰੂ ਆ। ਉਹ ਜਿਹੜੀ ਫਾਸਟ ਟਰੈਕ ਲੇਨ ਹੈਗੀ ਆ ਉਹ ਐਜ਼ ਅ ਲੇਨ ਪਬਲਿਕ ਲੇਨ ਨਹੀਂ ਕਾਊਂਟ ਹੁੰਦੀ, ਸੋ ਉਸ ਤੋਂ ਅਗਲੀ ਲੇਨ ਜਿਹੜੀ ਉਹ ਆ ਫਾਸਟ ਲੇਨ ਕਾਊਂਟ ਹੁੰਦੀ ਆ। ਹਾਂ, ਉਹ ਕਹਿੰਦੇ ਉਹ ਤੋਂ ਜਿਹੜੇ ਫਾਸਟ ਟਰੈਕ ਛੱਡ ਕੇ ਉਹ ਤੋਂ ਥਰਡ ਲੇਨ 'ਚ ਚੱਲ ਸਕਦੇ ਤੁਸੀਂ। ਉਹ ਜਿਹੜੇ ਹਾਂਜੀ, ਉਹ ਤੋਂ ਸੈਕੰਡ ਉਹ 'ਚ ਸੀ, ਉਹਨੂੰ ਟਿਕਟ ਦਿੱਤੀ। ਫਿਰ ਮੈਂ ਇਹ ਕਨਫਰਮ ਕਰਨਾ ਚਾਹੁੰਦਾ ਸੀ ਕਿ ਸਹੀ ਟਿਕਟ ਆ ਟਿਕਟ ਉਹ ਜਾਂ ਗਲਤ ਹੈਗਾ ਜੀ। ਸਹੀ ਹੈ ਜੀ ਉਹ। ਠੀਕ ਹੈ ਜੀ, ਠੀਕ ਹੈ ਜੀ, ਹੋ ਗਿਆ ਕਨਫਰਮ। ਥੈਂਕ ਯੂ ਜੀ। ਥੈਂਕ ਯੂ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਸਾਰੇ ਸੁਣਨ ਵਾਲੇ ਵੀਰਾਂ ਨੂੰ ਤੇ ਆਪ ਜੀ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲੇ ਵੀਰ ਜੀ ਨੇ ਇੱਕ ਜ਼ਿਕਰ ਕੀਤਾ ਸੀਗਾ ਵੀ ਕੋਈ ਮਕੈਨਿਕ ਹੀ ਕਰ ਗਿਆ ਮੁਹਾਵੀ ਦੀ ਸਕੇਲ ਦੇ ਉੱਤੇ, ਉਹਨਾਂ ਨੇ ਇੰਸਪੈਕਸ਼ਨ ਦੀ ਤੁਹਾਨੂੰ ਸ਼ੀਟ ਦਿੱਤੀ ਹੋਣੀ ਕੱਢ ਕੇ, ਉਹਦੇ ਵਿੱਚ ਬੈਚ ਨੰਬਰ ਹੋਣਾ। ਇਹੋ ਜਿਹਾ ਕੁਝ ਨਹੀਂ ਹੁੰਦਾ ਕਿ ਆਪਣੀ ਮਰਜ਼ੀ ਨਾਲ ਉਹ ਮਕੈਨਿਕ ਅੰਦਰ ਆ ਕੇ ਕਰ ਜੂਗਾ। ਤੇ ਦੂਜੀ ਗੱਲ ਵੈਸੇ ਠੀਕ ਹੈ, ਜਿਹੜੇ ਲਾਸਟ ਭਾਈ ਸਾਹਿਬ ਨੇ ਵੀ ਗੱਲ ਕਹੀ ਹੈ, ਜਿਹੜੀ ਉਹ ਹੈਗੀਆਂ ਇਹਨਾਂ ਦੀ ਐਡਜਸਟਮੈਂਟਾਂ ਹੈਗੀਆਂ ਆਵਾਜ਼ ਦੀ, ਥੋੜੀ ਜਿਹੀ ਤਾਲਮੇਲ ਹੈਗਾ ਕਿ ਮਕੈਨਿਕ ਨੂੰ ਜਿਹੜੇ ਨੂੰ ਜੌਬ ਦੇਣੀ ਆ ਉਹ ਉਹਨਾਂ ਨੂੰ ਕਰਦੇ ਆ। ਪਾਈਬੰਦੀ ਹੈਗੀ ਹੈ, ਪਰ ਇੰਨੀ ਪਾਈਬੰਦੀ ਨਹੀਂ ਕਿ ਤੁਸੀਂ ਉਹਨੂੰ CHP ਦੇ ਸਕੇਲ ਤੇ ਆ ਕੇ ਔਰ ਅੰਦਰ ਖਾਤੇ ਉਹਨਾਂ ਦੇ ਮਤਲਬ 2 ਬੈਠੇ ਆਫਿਸਰ ਅੰਦਰ ਬੈਠੇ ਆ ਕੰਪਿਊਟਰ ਦੇ ਉੱਤੇ ਤੇ ਮਗਰ ਉਹਨਾਂ ਦਾ ਇੰਸਪੈਕਸ਼ਨ ਕਰੀ ਜਾਂਦਾ। ਇਹਨਾਂ ਨੇਰਗਰਦੀ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੋਊਗੀ। ਬਾਕੀ ਇਹਨਾਂ ਕਹਿਣਾ ਚਾਹੁੰਦਾ ਸੀਗਾ ਜੀ, ਉਹਨਾਂ ਨੇ ਸ਼ੀਟ ਦਿੱਤੀ ਹੈ ਇੰਸਪੈਕਸ਼ਨ ਵਗੈਰਾ ਉਹਨਾਂ ਨੂੰ ਵੀ ਤੁਹਾਡੀ ਵਾਇਲੇਸ਼ਨ ਹੈ ਜਾਂ ਨਹੀਂ ਵਾਇਲੇਸ਼ਨ, ਨੌਨ ਵਾਇਲੇਸ਼ਨ ਹੈ, ਤੇ ਇਹੀ ਕਹਿਣਾ ਚਾਹੁੰਦਾ ਸੀਗਾ ਜੀ। ਓਕੇ, ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ। ਇੱਕ ਅਖੀਲੇ ਕਾਲਰ ਨੇ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਅਮਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਅਮਰਜੀਤ ਬੋਲ ਰਿਹਾ ਸਟਾਕਟਨ ਤੋਂ ਜੀ। ਮੈਂ ਦੱਸਣਾ ਸੀਗਾ ਮਹਾਵੀਰ ਵਾਲੀ ਸਕੇਲ ਦਾ ਹੀ ਵੀ ਉੱਥੇ ਹੈਗੀ ਇਹ ਪ੍ਰੋਬਲਮ। ਮੈਂ ਵੀ 1.5 ਸਾਲ ਦੀ ਗੱਲ ਆ, ਉੱਥੇ ਮੈਂ ਟਰੱਕ ਐਮਟੀ ਟਰੱਕ ਉਧਰੋਂ ਆ ਰਿਹਾ ਸੀਗਾ ਆਪਣੇ ਹਾਈਵੇ 58 ਤੇ, ਤਾਂ ਉਹਨਾਂ ਨੇ ਮੈਨੂੰ ਐਮਟੀ ਨੂੰ ਮਤਲਬ ਖੜਾ ਲਿਆ, ਮਕੈਨਿਕ ਨੂੰ ਲਾਤਾ। ਕਹਿੰਦਾ ਤੇਰਾ ਇੱਕ ਬੁਸ਼ ਪਹਿਲਾਂ ਕਹਿੰਦਾ ਵੀ ਇੰਸਪੈਕਸ਼ਨ ਕਰਨੀ ਆ। ਮੈਂ ਕਿਹਾ ਕੋਈ ਨਹੀਂ ਕਰ ਲਓ, ਚਲੋ ਇੰਸਪੈਕਸ਼ਨ ਤੇ ਉਹਨੇ ਅੰਦਰ ਲਾਇਆ। ਅੰਦਰ ਲਾ ਕੇ ਕਰਾ ਕੇ ਮੈਨੂੰ ਕਹਿੰਦਾ ਤੇਰਾ ਇੱਕ ਟ੍ਰੇਲਰ ਦਾ ਬੁਸ਼ ਆ। ਮੈਂ ਕਿਹਾ ਚਲੋ ਠੀਕ ਆ, ਵੀ ਬੁਸ਼ ਕੀ ਮਤਲਬ? ਕਹਿੰਦਾ ਇਹ ਆਊਟ ਆਫ ਸਰਵਿਸ ਆ। ਮੈਂ ਕਿਹਾ ਆਊਟ ਆਫ ਸਰਵਿਸ ਕਿਹੜਾ ਬੁਸ਼? ਕਹਿੰਦਾ ਆਹ ਟ੍ਰੇਲਰ ਦਾ। ਤਾਂ ਕਹਿੰਦਾ ਮਕੈਨਿਕ ਨਾਲ ਗੱਲ ਕਰ ਲਓ ਵੀ ਇਹਨੂੰ ਤੈਨੂੰ ਕਰਨਾ ਪੈਣਾ। ਮੈਨੂੰ ਲਿਖ ਕੇ ਦੇਤਾ ਉਹਨਾਂ ਨੇ ਵੀ ਇਹ ਆਊਟ ਆਫ ਸਰਵਿਸ ਆ। ਮੈਂ ਕਿਹਾ ਚਲੋ ਠੀਕ ਆ। ਉਹਨਾਂ ਨੇ ਮੇਰੇ ਤੋਂ ਇੱਕ ਬੁਸ਼ ਦਾ $950 $958 ਲੈ ਕੇ ਉਹਨਾਂ ਨੇ ਮੇਰੇ ਤੋਂ ਮੇਰੇ ਖਿਆਲ ਸਾਰਾ ਅੱਧਾ 35-40 ਮਿੰਟ ਲਾ ਕੇ ਮਤਲਬ ਬੁਸ਼ ਪਾ ਕੇ ਤਾਂ ਮੈਂ ਉੱਥੇ ਚਲੇ ਗਿਆ। ਉਹਨਾਂ ਨੇ ਉਹ ਟਿਕਟ ਜਿਹੜੀ ਦਿੱਤੀ ਸੀਗੀ ਉਹੀ ਟਿਕਟ ਕਹਿੰਦਾ ਕੋਈ ਨਹੀਂ, ਮੈਂ ਟਿਕਟ ਤੈਨੂੰ ਮਤਲਬ ਇਹ ਟਿਕਟ ਨਹੀਂ ਦਿੰਦਾ। ਉਦਾਂ ਹੀ ਉਹਨਾਂ ਨੇ ਮੈਨੂੰ ਕੁਛ ਨਹੀਂ ਦਿੱਤਾ, ਮਤਲਬ ਕਹਿੰਦਾ ਵੀ ਠੀਕ ਆ ਚਲੋ ਓਕੇ ਜੀ, ਵੀ ਤੂੰ ਚਲੇ ਜਾ, ਤੇਰੀ ਟਿਕਟ ਹੈ ਨਹੀਂ ਕੋਈ। ਉਹ ਪੈਸੇ ਲੈ ਕੇ ਮਤਲਬ ਦੇਖੋ ਤੁਸੀਂ, ਜੇ ਟਿਕਟ ਇੱਕ ਵਾਰੀ ਉਹਨਾਂ ਨੇ ਲਿਖਤਾ ਤਾਂ ਉਹ ਤਾਂ ਦੇਣਾ ਚਾਹੀਦਾ ਮੈਨੂੰ। ਪੇਪਰ ਤੇ ਲਿਖਤਾ ਵੀ ਠੀਕ ਆ, ਇਹਦਾ ਟ੍ਰੇਲਰ ਮਤਲਬ ਇੰਸਪੈਕਸ਼ਨ ਪਾਸ ਕਰਤੀ। ਮੈਂ ਤਾਂ ਇੰਨਾ ਹੀ ਦੱਸਣਾ ਸੀ ਵੀ ਉੱਥੇ ਹੈਗਾ। ਹਲੇ ਇੱਕ ਮੇਰਾ ਹੋਰ ਵੀ ਫਰੈਂਡ ਸੀ, ਉਹ ਵੀ ਮੈਨੂੰ ਕਹਿ ਰਿਹਾ ਸੀ, ਕਹਿੰਦਾ ਮਤਲਬ ਤੁਸੀਂ ਐਮਟੀ ਟਰੱਕ ਨੂੰ ਮਤਲਬ ਐਮਟੀ ਟਰੱਕ ਵਾਲੇ ਨੂੰ ਖੜਾ ਕੇ ਉਹਨਾਂ ਨੇ ਮਤਲਬ ਮਕੈਨਿਕ ਸੀਗਾ ਉੱਥੇ ਕੋਲ ਹੀ, ਉਹਨੇ ਜਦੋਂ ਮਕੈਨਿਕ ਨੇ ਬਸ ਉਹ ਚਾਰਜ ਕਰ ਲਏ ਪੈਸੇ। ਪਤਾ ਨਹੀਂ ਕੀ ਹਿਸਾਬ ਕਿਤਾਬ ਉੱਥੇ ਹੈਗਾ, ਮੈਨੂੰ ਡਾਊਟ ਆ। ਮਤਲਬ ਹੋਰ ਬੰਦਿਆਂ ਨੇ ਵੀ ਦੱਸਿਆ ਵੀ ਉਹ ਪੈਸੇ ਚਾਰਜ ਜਿੱਦਾਂ ਉਹਨਾਂ ਦਾ ਹੈਗਾ, ਕੋਈ ਗੇਟਮੈਂਟ ਹੈਗੀ ਆ ਅੰਦਰ ਜਿਹੜੇ ਇਹ ਤਾਂ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਆਲਮੋਸਟ ਹਰ ਇੱਕ ਸਕੇਲ ਦੇ ਉੱਤੇ ਹੈਗੀ ਆ, ਚਾਹੇ ਉਹ ਘੱਟ ਆ ਚਾਹੇ ਵੱਧ ਆ। ਜਿੰਨੇ ਵੀ ਸਕੇਲ ਦੇ ਆਲੇ ਦੁਆਲੇ ਰੋਡ ਸਾਈਡ ਸਰਵਿਸ ਵਾਲੇ ਹੁੰਦੇ ਆ, ਉਹ ਆਲਵੇਜ਼ ਉਹਨਾਂ ਨਾਲ ਕੰਟੈਕਟ ਕਰਕੇ ਰੱਖਦੇ ਆ। ਇਹ ਜੇ ਤੁਸੀਂ ਹਾਈਵੇ ਪੈਟਰੋਲ ਦੀ ਜਿਹੜੀ ਆ ਜੇ ਐਕਸੀਡੈਂਟ ਹੁੰਦਾ ਆ ਤਾਂ ਜਿਹੜੇ ਟੋ ਟਰੱਕ ਆ ਉਹਨਾਂ ਦੇ ਨਾਲ ਵੀ ਉਹਨਾਂ ਦੀ ਸਾਂਝਗਾਂਠ ਹੁੰਦੀ ਆ। ਇਹਦੇ ਉੱਤੇ ਕਾਫੀ ਇਨਵੈਸਟੀਗੇਸ਼ਨ ਜਿਹੜੀ ਟੋ ਟਰੱਕ ਵਾਲਿਆਂ ਤੇ ਚੱਲ ਰਹੀ ਆ। ਪਰ ਡੈਫੀਨੇਟਲੀ ਆਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਚੀਜ਼ਾਂ ਦੇ ਉੱਤੇ ਮੈਂ ਫਿਰ ਉਹੀ ਕਹੂੰਗਾ ਕਿ ਜਿੰਨੀ ਦੇਰ ਤੱਕ ਆਪਾਂ ਕੰਪਲੇਂਟ ਨਹੀਂ ਕਰਦੇ ਪ੍ਰੋਪਰ ਢੰਗ ਦੇ ਨਾਲ, ਉਨੀ ਦੇਰ ਤੱਕ ਸ਼ਾਇਦ ਆਪਾਂ ਨੂੰ ਇਹ ਚੀਜ਼ਾਂ ਤੋਂ ਛੁਟਕਾਰਾ ਨਹੀਂ ਮਿਲਣਾ। ਪਰ ਜੇ ਇਹ ਚੀਜ਼ਾਂ ਦੀ ਕੰਪਲੇਂਟ ਹੋਊਗੀ, ਉੱਤੇ ਤੱਕ ਗੱਲ ਪਹੁੰਚੂਗੀ, ਤਾਂ ਹੀ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਆ। ਔਰ ਇਹ ਸਿਰਫ ਤੇ ਸਿਰਫ ਸਕੇਲ ਤੇ ਨਹੀਂ, ਹੋਰ ਜੇ ਤੁਸੀਂ ਟੈਕਸਸ ਦੇ ਵਿੱਚ ਤੁਸੀਂ ਕਿਤੇ ਤੁਹਾਨੂੰ ਕੋਈ ਪੁਲਿਸ ਵਾਲਾ ਲੈ ਆਉਂਦਾ ਆ, ਜਾਂ ਤੁਹਾਨੂੰ ਕੋਈ ਤੁਸੀਂ ਕਿਸੇ ਟਰੱਕ ਸਟਾਪ ਤੇ ਕਿਸੇ ਸ਼ਾਪ ਤੇ ਵੀ ਤੁਸੀਂ ਕੋਈ ਕੰਮ ਕਰਾਉਣ ਰੁਕਦੇ ਆ ਜਿਹ 'ਚ ਕਿ ਤੁਹਾਡਾ ਟਰੱਕ ਆਊਟ ਆਫ ਸਰਵਿਸ। ਔਰ ਮੈਂ ਆਪਣੇ ਨਾਲ ਵਾਪਰੀਆਂ ਗੱਲਾਂ ਤੋਂ ਦੱਸ ਰਿਹਾ ਹੈਗਾ, ਇਹ ਮੈਂ ਸੁਣੀ ਸੁਣਾਈ ਨਹੀਂ,
ਮੇਰੇ ਨਾਲ ਹੋਈਆਂ ਗੱਲਾਂ ਆ। ਉੱਥੇ ਪੁਲਿਸ ਵਾਲਾ ਆ ਜਾਂਦਾ, ਪੁਲਿਸ ਵਾਲਾ ਮੇਰੇ ਨਾਲ ਆਣ ਕੇ ਮੈਨੂੰ ਰਾਈਟ ਵੇ ਮੈਨੂੰ ਕਹਿੰਦਾ ਵੀ ਤੈਨੂੰ ਮੈਂ ਕਿਹਾ ਵੀ ਮੈਂ ਇਹਦੇ ਖਿਲਾਫ 'ਚ ਮੈਂ ਕੋਰਟ 'ਚ ਜਾਊਂਗਾ। ਮੈਨੂੰ ਕਹਿੰਦੇ ਚੱਲ ਤੈਨੂੰ ਕੋਰਟ 'ਚ ਲੈ ਚੱਲਦੇ ਆ। ਮੈਨੂੰ ਅੱਗੇ ਲਾ ਕੇ ਪੁਲਿਸ ਵਾਲੇ ਦੇ ਕਾਰ ਮੈਨੂੰ ਉੱਥੇ ਰਾਤ ਨੂੰ 10 ਵਜੇ ਜਾ ਕੇ ਕਿਸੇ ਦੇ ਪਰਸਨਲ ਘਰ ਦੇ ਵਿੱਚ ਜੱਜ ਨੂੰ ਉਠਾ ਲਿਆ ਵੀ ਆਹ ਕੋਰਟ ਆ ਜੱਜ ਆ, ਦੱਸ ਕਿੱਦਾਂ ਕਰਨੀ ਆ। $490 ਦਾ ਬਿੱਲ ਬਣਾਇਆ ਸੀ ਉਹਨੇ, ਤੇ ਜੱਜ ਮੈਨੂੰ ਅੱਗੇ ਕਹਿੰਦੀ ਉਹ ਲੇਡੀ ਨਿਕਲ ਕੇ ਆਈ, ਉਹ ਕਹਿੰਦੀ ਮੈਂ ਜੱਜ ਆ। ਉਹਨੇ ਮੈਨੂੰ ਕਹਿੰਦੀ ਵੀ ਤੂੰ 425 ਦੇ ਦੇ। ਸੋ ਇਹ ਮੇਰੇ ਨਾਲ ਵਾਪਰੀ ਗੱਲਾਂ ਹੈ। ਮੈਂ ਇਹ ਚੀਜ਼ਾਂ ਹੈਗੀਆਂ, ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਹੈਗੀਆਂ, ਪਰ ਕਈ ਆਪਾਂ ਐਕਸਟ੍ਰੀਮ ਤੱਕ ਲੈ ਜਾਂਦੇ ਹਾਂ ਜਿਹੜੀਆਂ ਗੱਲਾਂ ਆ ਉਹ ਨਹੀਂ ਹੈਗੀਆਂ, ਪਰ ਡੈਫੀਨੇਟਲੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਔਰ ਵਾਪਰਦੀਆਂ। ਜੀ ਥੈਂਕ ਯੂ ਨਮਨ ਜੀ। ਤੇ ਪ੍ਰੋਗਰਾਮ ਦੀ ਇੱਥੇ ਹੀ ਜਿਹੜਾ ਜੀ ਉਹ ਸਮਾਪਤੀ ਆ। ਤੇ ਜਾਣ ਤੋਂ ਪਹਿਲਾਂ ਦੱਸ ਜੀ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇ ਕਰਜ਼ੇ ਦੀ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਆ, ਕਰਜ਼ਾ ਤੁਸੀਂ ਡੈਟ ਕਲੀਨ ਕਰਵਾਉਣਾ ਚਾਹੁੰਦੇ ਹੋ ਤਾਂ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਤੇ ਸਾਰਿਆਂ ਦਾ ਬਹੁਤ ਵਾਰ ਲੋਕਾਂ ਦੀਆਂ ਪੇਮੈਂਟਾਂ ਟੁੱਟ ਜਾਂਦੀਆਂ, ਕਾਰਾਂ ਦੀਆਂ ਜਾਂ ਹੋਰ ਕਰਜ਼ਾ ਚੜ ਜਾਂਦਾ। ਕਈ ਵਾਰੀ ਬੈਂਕਰਪਸੀ ਨੂੰ ਸਿੱਧਾ ਜਾਂਦੇ ਆ ਤੇ ਉਹਦੇ ਨਾਲੋਂ ਪਹਿਲਾਂ ਡੈਟ ਰਿਲੀਫ ਹੋ ਜਾਂਦੀ, ਨਹੀਂ ਤਾਂ ਬੈਂਕਰਪਸੀ ਬਹੁਤ ਸਾਲ ਤੁਹਾਡੇ ਰੈਕਡ ਤੇ ਰਹਿੰਦੀ ਆ। ਨਿਰਮਲ ਸਿੰਘ ਮਾਨ ਹੋਣਾ ਨੂੰ ਤੁਸੀਂ ਕਾਲ ਕਰ ਸਕਦੇ ਹੋ, ਕਾਫੀ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਆ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਆ, ਅੱਜ ਰੈਫਲ ਨਿਕਲਣੇ ਹੈਗੇ? ਹਾਂਜੀ ਬਿਲਕੁਲ ਜੀ। ਸੋ ਅੱਜ ਰੈਫਲ ਜਿਹੜੇ ਉਹ ਨਿਕਲਣਗੇ 10 ਤੋਂ 11:30 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ। ਜਿਨ੍ਹਾਂ ਨੇ 1170 ਵਾਲੇ ਰੈਫਲ ਡਰਾ ਦੇ ਵਿੱਚ ਆਪਣਾ ਨਾਮ ਲਿਖਾਇਆ ਆ, ਉਹਨਾਂ ਦੇ ਜਿਹੜੇ ਅੱਜ ਫਿਰ ਇਨਾਮ ਜਿਹੜੇ ਉਹ ਕੱਢੇ ਜਾਣੇ ਆ। ਸੋ ਰੈਡੀ ਰਹੋ ਜੀ। ਤੇ ਇਨਾਮ ਜਿਹੜੇ ਉਹ ਜਿਹੜੇ ਤੁਹਾਡੇ ਅਨਾਊਂਸ ਕੀਤੇ ਜਾਣਗੇ ਅਗਲੇ ਆ ਰਹੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ। ਜੇ ਹਜੇ ਵੀ ਨਹੀਂ ਕਾਲ ਕੀਤੀ, ਜਿਹੜੇ ਸਾਡੇ ਸਰੋਤੇ 1170 AM ਜਿਹੜਾ ਬੇ ਏਰੀਆ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ 50,000 ਵਾਟ ਦਾ, ਉਸ ਨੂੰ ਤੁਸੀਂ ਚਾਹੇ ਘਰਾਂ 'ਚ, ਕਾਰ 'ਚ, ਟਰੱਕ 'ਚ, ਕਿਹੜੇ ਸ਼ਹਿਰ 'ਚ ਸੁਣ ਰਹੇ ਆ, ਸਿਰਫ ਕਾਲ ਕਰਕੇ ਦੱਸਣਾ ਆ 408 272 5200 ਤੇ 4082725200 ਤੇ ਆਪਣਾ ਨਾਮ ਦੱਸਣਾ ਆ ਤੇ ਤੁਸੀਂ ਕਿਹੜੇ ਸ਼ਹਿਰ 'ਚ ਸੁਣ ਰਹੇ ਆ, ਤੇ ਤੁਹਾਡਾ ਨਾਮ ਵੀ ਜਿਹੜਾ ਆ ਉਹ ਰੈਫਲ ਦੇ ਵਿੱਚ ਲਿਖ ਲਿਆ ਜਾਊਗਾ ਜੀ। ਮੈਂ ਕੱਲ ਦੱਸਿਆ ਸੀ, ਮੇਕ ਸ਼ੋਰ ਕਰ ਲਿਓ ਮੇਰਾ ਲਿਖ ਲਿਓ। ਤੁਹਾਡਾ ਵੀ ਲਿਖ ਲਿਆ ਜੀ, ਤੁਹਾਡਾ ਵੀ ਲਿਖ ਲਿਆ ਜੀ। ਤੇ ਸਰੋਤਿਓ ਜਿਹੜਾ ਹੌਲੀ ਗੱਲਾਂ ਕਰਿਓ, ਕੀ ਹੁੰਦਾ ਵੀ ਇੱਕੋ ਵਾਰੀ ਸਾਡੀਆਂ ਸਾਰੀਆਂ ਜਿਹੜੀਆਂ 8 ਜਾਂ 10 ਜਿੰਨੀਆਂ ਵੀ ਕਾਲਾਂ ਫੁੱਲ ਹੋ ਜਾਂਦੀਆਂ, ਫਿਰ ਉਹ ਰਾਈਟ ਵੇ ਲੈ ਨਹੀਂ ਹੁੰਦੀਆਂ। ਤਦੇ ਕਰਕੇ ਆਪਾਂ ਫਿਰ ਵਾਰ-ਵਾਰ ਜਿਹੜਾ ਕਰਦੇ ਰਹਿੰਦੇ ਆ। ਸੋ ਜਰੂਰ ਕਾਲ ਕਰ ਸਕਦੇ ਹੈਗੇ ਇਸ ਟਾਈਮ। ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਸਭ ਦਾ ਹੀ ਧੰਨਵਾਦ ਤੇ ਸਤਿ ਸ਼੍ਰੀ ਅਕਾਲ।